ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 5 ਤਰੀਕ ਆ ਅਤੇ ਤੁਹਾਡੇ ਲਈ ਅਸੀਂ ਸ਼ਾਮ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੇ ਕਰੋਨਾ ਵਾਇਰਸ ਨੂੰ ਲੈ ਕੇ ਜੇ ਸਰੋਤਿਆਂ ਨੂੰ ਦੱਸਦੀ ਜਾਈਏ, ਪੂਰੀ ਦੁਨੀਆ ਦੇ ਵਿੱਚ ਹੁਣ ਤੱਕ 12,73,499 ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਅੱਗੇ ਆਏ ਹੈਗੇ ਆ। 69,451 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ। 2,62,351 ਲੋਕ ਜਿਹੜੇ ਆ ਉਹ ਰਿਕਵਰ ਹੋ ਚੁੱਕੇ ਹੈਗੇ ਆ। USA ਦੇ ਵਿੱਚ ਹੁਣ ਤੱਕ 3,36,673 ਲੋਕ ਕਰੋਨਾ ਵਾਇਰਸ ਤੋਂ ਪੀੜਤ ਆ। 9616 ਮੌਤਾਂ ਹੋ ਚੁੱਕੀਆਂ ਜੀ। ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਹਾਲਾਤ ਇੱਦਾਂ ਹੀ ਨਾਜ਼ੁਕ ਆ। ਸਪੇਨ ਦੇ ਵਿੱਚ ਹੁਣ ਦੂਜੇ ਸਭ ਤੋਂ ਜ਼ਿਆਦਾ ਜਿਹੜੇ ਕੇਸਿਸ ਆ ਉਹ ਸਾਹਮਣੇ ਆ ਚੁੱਕੇ ਆ। 1,31,131 ਜਿਹੜੇ ਉੱਥੇ ਕੇਸ ਨੇ ਅਤੇ 12,641 ਉੱਥੇ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਅਤੇ ਉਹਨਾਂ ਦੇ ਵਿੱਚੋਂ 38,000 ਜਿਹੜੇ ਆ ਉਹ ਰਿਕਵਰ ਵੀ ਕਰ ਚੁੱਕੇ ਨੇ। ਇਟਲੀ ਦੇ ਵਿੱਚ 1,29,000 ਤਕਰੀਬਨ ਜਿਹੜੇ ਕੇਸ ਨੇ। ਕੁੱਲ 15,887 ਮੌਤਾਂ ਨੇ ਅਤੇ 21,815 ਜਿਹੜੇ ਲੋਕ ਉੱਥੇ ਰਿਕਵਰ ਜਿਹੜੇ ਉਹ ਕਰ ਚੁੱਕੇ ਨੇ। ਇੱਥੇ ਜਿਹੜਾ ਰਿਕਵਰੀ ਰੇਟ ਜਿਹੜਾ ਸਪੇਨ ਦੇ ਮੁਕਾਬਲੇ ਥੋੜ੍ਹਾ ਜਿਹਾ ਜਿਹੜਾ ਉਹ ਘੱਟ ਹੈਗਾ ਆ। ਜਰਮਨੀ ਦੇ ਵਿੱਚ ਵੀ 1 ਲੱਖ ਦਾ ਆਂਕੜਾ ਜਿਹੜਾ ਉਹ ਪਾਰ ਕਰ ਗਿਆ ਹੈ। ਉੱਥੇ ਇੰਨੇ ਕੇਸ ਹੋ ਚੁੱਕੇ ਨੇ, ਪਰ ਉੱਥੇ ਜਿਹੜੇ ਮੌਤਾਂ ਦੀ ਸੰਖਿਆ ਉਹ 1,584 ਅਤੇ 28,700 ਲੋਕ ਜਿਹੜੇ ਉੱਥੇ ਰਿਕਵਰ ਕਰ ਚੁੱਕੇ ਨੇ। ਫਰਾਂਸ ਜਿਹੜਾ ਚਾਈਨਾ ਨੂੰ ਟੱਪ ਗਿਆ ਹੈ ਕੇਸਾਂ ਦੇ ਮਾਮਲੇ ਦੇ ਵਿੱਚ, ਅਤੇ 92,000 ਜਿਹੜੇ ਕੇਸ ਉੱਥੇ ਹੋ ਚੁੱਕੇ ਹੋਏ ਨੇ ਅਤੇ 8,000 ਮੌਤਾਂ ਜਿਹੜੀਆਂ ਉੱਥੇ ਵੀ ਹੋ ਚੁੱਕੀਆਂ ਹੋਈਆਂ ਨੇ। UK ਦੇ ਵਿੱਚ ਵੀ ਹਾਲਾਤ ਜਿਹੜੇ ਹੋਰ ਥੋੜ੍ਹੇ ਨਾਜ਼ੁਕ ਹੁੰਦੇ ਜਾ ਰਹੇ ਨੇ। ਤਕਰੀਬਨ 48,000 ਕੇਸ ਹੋ ਚੁੱਕੇ ਨੇ ਅਤੇ 4,934 ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ ਨੇ ਅਤੇ ਉੱਥੇ ਰਿਕਵਰੀ ਬਹੁਤ ਹੀ ਘੱਟ, ਮਹਿਜ ਅਜੇ ਤੱਕ ਉਹਨਾਂ ਦੇ ਆંકੜਿਆਂ ਮੁਤਾਬਕ 135 ਲੋਕ ਹੀ ਜਿਹੜੇ ਆ ਉਹ ਰਿਕਵਰ ਕਰ ਸਕੇ ਨੇ। ਸੋ ਓਵਰਆਲ 70,000 ਨੂੰ ਆਂਕੜਾ ਜਿਹੜਾ ਉਹ ਅੱਪੜ ਚੱਲਾ ਹੈ ਜਿਹੜੇ ਉਹ ਮਰਨ ਵਾਲਿਆਂ ਦਾ, ਅਤੇ ਰਿਕਵਰੀ ਰੇਟ ਵੀ ਜਿਹੜਾ ਨਾਲ ਦੇ ਨਾਲ ਉਹ ਵੀ ਸੰਖਿਆ ਜਿਹੜੀ ਉੱਤੇ ਨੂੰ ਜਾ ਰਹੀ ਹੈ। 2,62,351 ਲੋਕ ਹੁਣ ਤੱਕ ਰਿਕਵਰ ਕਰ ਚੁੱਕੇ ਹੋਏ ਨੇ ਜੀ। USA ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਨਿਊਯਾਰਕ ਦੇ ਵਿੱਚ ਆ। 1,23,018 ਹੁਣ ਤੱਕ 4,159 ਮੌਤਾਂ ਜਿਹੜੀਆਂ ਆ ਨਿਊਯਾਰਕ 'ਚ ਹੋਈਆਂ। ਟੋਟਲ USA 'ਚ 9616 ਹੋਈਆਂ। ਉਹ ਦੂਜੇ ਨੰਬਰ 'ਤੇ ਹੁਣ ਨਿਊ ਜਰਸੀ ਆ ਗਿਆ, ਜਿੱਥੇ 37,505 ਜਿਹੜੇ ਪੀੜਤ ਲੋਕ ਹੈਗੇ ਕਰੋਨਾ ਵਾਇਰਸ ਤੋਂ, ਅਤੇ 917 ਉੱਥੇ ਮੌਤਾਂ ਹੋਈਆਂ। ਮਿਸ਼ੀਗਨ ਤੀਜੇ 'ਤੇ ਆ ਗਿਆ, 15,718 ਅਤੇ 617 ਮੌਤਾਂ ਹੋਈਆਂ। ਕੈਲੀਫੋਰਨੀਆ ਸਾਡੀ ਸਟੇਟ ਜਿਹੜੀ ਆ 15,037 ਪੀੜਤ ਹੈਗੇ ਅਤੇ 347 ਮੌਤਾਂ ਹੋਈਆਂ ਹੈਗੀਆਂ ਜੀ। ਕੱਲ੍ਹ ਦਾ ਜੇ ਦੱਸ ਜਾਈਏ, ਕੱਲ੍ਹ ਅਮਰੀਕਾ ਦੇ ਵਿੱਚ ਵੀ ਸਭ ਤੋਂ ਘਾਤਕ ਜਿਹੜਾ ਉਹ ਦਿਨ ਰਿਹਾ। ਸਭ ਤੋਂ ਵੱਧ ਕੇਸ ਜਿਹੜੇ 34,196 ਕੇਸ ਜਿਹੜੇ ਕੱਲ੍ਹ ਦਰਜ ਕੀਤੇ ਗਏ ਅਤੇ 1,330 ਮੌਤਾਂ ਜਿਹੜੀਆਂ ਆ
ਉਹ ਦੱਸੀਆਂ ਗਈਆਂ ਵੀ ਕੱਲ੍ਹ ਜਿਹੜੀਆਂ ਹੋਈਆਂ, ਅੱਜ ਦੇ ਅਜੇ ਆંકੜੇ ਉਹ ਵੀ ਜਿਹੜੇ ਅਜੇ ਆਉਣੇ ਹੈਗੇ ਨੇ। ਸੋ ਉਸ ਦੇ ਬਾਰੇ ਵੀ ਜਲਦ ਜਿਹੜਾ ਉਹ ਪਤਾ ਲੱਗੇਗਾ ਕਿ ਜਿਹੜਾ ਹਾਲਾਤ ਆ। ਨਿਊਯਾਰਕ ਦੇ ਜਿਹੜੇ ਗਵਰਨਰ ਕਿਊਮੋ ਆ, ਉਹਨਾਂ ਨੇ ਕਿਹਾ ਵੀ ਅੱਗੇ ਦੇ ਨਾਲੋਂ ਘੱਟ ਜਿਹੜੇ ਆ ਉਹ ਕੇਸ ਤੇ ਘੱਟ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ। ਸੋ ਉਮੀਦ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਰੋਜ਼ਾਨਾ ਜਿਹੜੀਆਂ ਉਹ ਘਟਣੀਆਂ ਉਹ ਸ਼ੁਰੂ ਹੋ ਸਕਣ। ਇਟਲੀ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਮੋੜਾ ਪੈਂਦਾ ਥੋੜ੍ਹਾ ਜਿਹਾ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਲਗਾਤਾਰ ਕਾਫੀ ਮੌਤਾਂ ਜਿਹੜੀਆਂ ਉੱਥੇ ਹੋ ਰਹੀਆਂ ਸੀਗੀਆਂ। ਜਿੱਦਾਂ ਪਰਸੋਂ 766, ਫਿਰ ਉਸ ਤੋਂ ਕੱਲ੍ਹ ਜਿਹੜੇ ਆ 681 ਅਤੇ ਪਰਸੋਂ ਜਿਹੜੇ 681 ਅਤੇ ਕੱਲ੍ਹ 525 ਜਾਣਿਆਂ ਦੀ ਮੌਤਾਂ ਦੀ ਖਬਰ ਆ। ਸੋ ਹੌਲੀ ਹੌਲੀ ਆંકੜਾ ਇਹ ਥੋੜ੍ਹਾ ਜਿਹਾ ਥੱਲੇ ਵੱਲ ਨੂੰ ਆ ਰਿਹਾ ਆ। ਉੱਥੇ ਵੀ ਬੜੀ ਸਖਤੀ ਦੇ ਨਾਲ ਜਿਹੜਾ ਉਹ ਲੋਕਡਾਊਨ, ਸ਼ੈਲਟਰ ਇਨ ਪਲੇਸ ਜਿਹੜਾ ਉਹ ਕੀਤਾ ਹੋਇਆ ਆ। ਸੋ ਕਿਤੇ ਨਾ ਕਿਤੇ ਇਹ ਇੱਕ ਕਾਰਗਰ ਨੀਤੀ ਜਿਹੜੀ ਕਿਸੇ ਵੀ ਮੁਲਕ ਨੇ ਜਿਨ੍ਹਾਂ ਨੇ ਇਹ ਅਪਣਾਈ ਆ, ਉਹਨਾਂ ਦੇ ਲਈ ਇਹ ਵਧੀਆ ਸਾਬਤ ਹੋਈ ਆ। ਸੋ ਇੱਥੇ ਵੀ ਬਹੁਤ ਸਾਰੇ ਜਿਹੜੇ ਸੂਬਿਆਂ ਨੇ ਇਹ ਅਪਣਾਈ ਆ। ਅਜੇ ਵੀ ਕਈ ਸੂਬਿਆਂ ਨੇ ਸ਼ੈਲਟਰ ਇਨ ਪਲੇਸ ਜਿਹੜੇ ਉਹ ਲਾਗੂ ਨਹੀਂ ਕੀਤਾ ਹੋਇਆ, ਅਤੇ ਕਈ ਲੋਕ ਅਜੇ ਵੀ ਇਸ ਨੂੰ ਗੰਭੀਰਤਾ ਦੇ ਨਾਲ ਸੀਰੀਅਸਲੀ ਜਿਹੜਾ ਉਹ ਨਹੀਂ ਲੈ ਰਹੇ। ਸੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਇਸ ਨੂੰ ਜਿਹੜਾ ਉਹ ਗੰਭੀਰਤਾ ਨਾਲ ਲੈਣ, ਤਾਂ ਜੋ ਕਿਉਂਕਿ ਇਹ ਕੁਛ ਕੁ ਦਿਨ ਆਪਾਂ ਅੰਦਰ ਬਹਿ ਜਾਵਾਂਗੇ, ਹਫ਼ਤਾ 2 ਹਫ਼ਤਾ ਜਿਹੜਾ ਅੰਦਰ ਆਪਾਂ ਬਹਿ ਜਾਵਾਂਗੇ, ਤਾਂ ਇਸ ਦਾ ਜਿਹੜਾ ਵਾਇਰਸ ਦਾ ਫੈਲਣ ਦਾ ਜਿਹੜੇ ਚਾਂਸ ਆ ਉਹ ਫਿਰ ਘੱਟ ਜਾਂਦੇ ਨੇ ਜੀ। ਯੂਕੇ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ। ਕਹਿੰਦੇ ਪਏ ਇੰਨੇ ਸੀਰੀਅਸ ਤਾਂ ਨਹੀਂ, ਪਰ ਸਰੋਤਿਆਂ ਨੂੰ ਯਾਦ ਹੋਊਗਾ 10 ਦਿਨ ਪਹਿਲਾਂ ਉਹ ਕਰੋਨਾ ਵਾਇਰਸ ਦੇ ਨਾਲ ਉਹਨਾਂ ਦਾ ਜਿਹੜੇ ਰਿਜ਼ਲਟ ਆ ਉਹ ਪੋਜ਼ੀਟਿਵ ਆਏ ਸੀ, ਪਰ ਸਟਿਲ ਕਹਿੰਦੇ ਉਹਨਾਂ ਦਾ ਬੁਖਾਰ ਹੈਗਾ ਆ। ਸੋ ਪਰਸਿਸਟੈਂਟ ਸਿੰਪਟਮਸ ਕਰਕੇ ਇਨਕਲੂਡਿੰਗ ਕਹਿੰਦੇ ਟੈਂਪਰੇਚਰ, ਉਹਨਾਂ ਨੂੰ ਇੱਕ ਲੰਡਨ ਦੇ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈਗਾ ਆ। ਇਹ ਪ੍ਰੀਕਾਸ਼ਨਰੀ ਸਟੈਪ ਲਏ ਗਏ ਹੈਗੇ ਆ। ਪ੍ਰਾਈਮ ਮਿਨਿਸਟਰ ਕਹਿੰਦੇ ਸਟਿਲ ਇੰਚਾਰਜ ਹੈਗਾ ਗਵਰਨਮੈਂਟ ਦਾ, ਪਰ ਫੋਰਨ ਸੈਕਟਰੀ ਜਿਹੜਾ ਆ ਉਹ ਕਰੋਨਾ ਵਾਇਰਸ ਦੀ ਮੀਟਿੰਗਸ ਲੈ ਰਿਹਾ ਹੈਗਾ। ਦੂਸਰੇ ਪਾਸੇ ਯੂਕੇ 'ਚ ਬਹੁਤ ਇੱਕ ਬੁਰੀ ਖਬਰ ਆ ਰਹੀ, ਸਾਊਥ ਹਾਲ ਜਿਹੜਾ ਉੱਥੇ ਦਾ ਬਹੁਤ ਵੱਡਾ ਗੁਰੂ ਘਰ ਹੈਗਾ, ਉਹਨਾਂ ਦੇ ਜਿਹੜੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਉਹਨਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈਗੀ ਆ। ਜੀ ਜੀ। ਅਤੇ ਜਿਹੜੇ ਇਸ ਟਾਈਮ ਜਿਹੜੇ ਹਰਜੋਤ ਸਿੰਘ ਜੀ ਥੋੜ੍ਹਾ ਚਿਰ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆਪਣੀ ਕਰੋਨਾ ਵਾਇਰਸ ਟਾਸਕ ਫੋਰਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੇ ਸੀਗੇ, ਅਤੇ ਨਾਲ ਹੀ ਜਿਹੜੇ ਸਰਜਨ ਜਨਰਲ ਆ ਉਹਨਾਂ ਨੇ ਵੀ ਆਖਿਆ ਵੀ ਕਹਿੰਦੇ ਵੀ ਆਹ ਜਿਹੜਾ ਹਫ਼ਤਾ ਆ ਅਮਰੀਕਾ ਦੇ ਲਈ ਪਰਲ ਹਾਰਬਰ ਮੂਵਮੈਂਟ ਦੇ ਵਾਂਗੂ ਹੋਊਗਾ, ਵੀ ਯਾਨੀ ਕਿ ਬਹੁਤ ਸਾਰੀਆਂ ਮੌਤਾਂ, ਦਿਲ ਨੂੰ ਝੰਜੋੜਨ ਵਾਲੀਆਂ ਜਿਹੜੀਆਂ ਖਬਰਾਂ ਉਹ ਆਪਾਂ ਨੂੰ ਸੁਣਨ ਨੂੰ ਉਹ ਮਿਲਣਗੀਆਂ। ਅਤੇ ਬਾਕੀ ਜਿਹੜੀ ਟਾਸਕ ਫੋਰਸ ਨੇ ਵੀ ਦੱਸਿਆ ਵੀ ਅਜੇ ਕਰੋਨਾ ਵਾਇਰਸ ਦੀ ਪੀਕ ਅਮਰੀਕਾ ਦੇ ਵਿੱਚ ਆਉਣੀ ਹੈਗੀ ਆ। ਅੱਜ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਕੁਨੀਨ ਵਾਲੀ ਸੀਗੀ ਦਵਾਈ, ਉਸ ਦੇ ਹੱਕ ਦੇ ਵਿੱਚ ਗੱਲ ਕੀਤੀ। ਡਾਕਟਰ ਫਾਊਚੀ ਜਿਹੜੇ ਬੋਲ ਰਹੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਵਿਚਾਲੋਂ ਕਹਿੰਦੇ ਆ ਵੀ ਕੱਟ ਕੇ ਆਪਣੀ ਜਿਹੜੀ ਗੱਲ ਆ ਉਸ 'ਤੇ ਪੂਰੀ ਕੀਤੀ। ਅਤੇ ਜਿਹੜੇ ਕਈ ਹਰਜੋਤ ਸਿੰਘ ਜੀ ਮੈਡੀਕਲ ਵਾਲੇ ਨਾਲ ਸੰਬੰਧਿਤ ਉਹ ਕਹਿ ਰਹੇ ਆ ਵੀ ਜਿਹੜੀ ਵੈਸੇ ਤਾਂ ਕਾਫੀ ਤੇਜ਼ੀ ਦੇ ਨਾਲ ਟੈਸਟਿੰਗ ਹੋ ਰਹੀ ਹੈ, ਪਰ ਸਾਰਿਆਂ ਦੀ ਇਕੱਠੀ ਟੈਸਟਿੰਗ ਹੋਣੀ ਜਿਹੜੀ ਉਹ ਨਾਮੁਮਕਿਨ ਆ। ਜਿੰਨੀਆਂ ਕਿਟਸ ਅਵੇਲੇਬਲ ਹੁੰਦੀਆਂ ਉਨੀਆਂ ਕੁ ਹੁੰਦੀਆਂ ਨੇ। ਕਹਿੰਦੇ ਵੀ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੋਣ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਰੈਸਪੀਰੇਟਰੀ ਜਿਹੜੀਆਂ ਆ ਉਹਨਾਂ ਪ੍ਰੋਬਲਮਸ ਦੇ ਕਰਕੇ ਦਮ ਤੋੜ ਰਹੇ ਨੇ, ਅਤੇ ਕਹਿੰਦੇ ਵੀ ਹੋ ਸਕਦਾ ਵੀ ਉਹ ਜਿਹੜੇ ਜਿਨ੍ਹਾਂ ਦਾ ਟੁੱਟ ਰਿਹਾ ਆ ਵੀ ਉਹ ਵੀ ਜਿਹੜੇ ਕਰੋਨਾ ਵਾਇਰਸ ਦੇ ਪੀੜਤ ਹੀ ਹੋਣ। ਅਜੇ ਉਹ ਜਿਹੜੇ ਕਾਊਂਟਿੰਗ ਇਸ ਦੇ ਵਿੱਚ ਆਈ ਨਹੀਂ ਹੈਗੀ। ਸੋ ਇਹ ਆંકੜਾ ਜਿਹੜਾ ਹੋਰ ਵੀ ਜ਼ਿਆਦਾ ਅੱਗੇ ਨੂੰ ਵੱਧ ਸਕਦਾ ਹੈਗਾ ਆ। ਸੋ ਇਹ ਵੀ ਜਿਹੜਾ ਇਸ ਤਰੀਕੇ ਦੇ ਨਾਲ ਆਖਿਆ ਗਿਆ ਹੈ। ਪੋਸਟਮਾਰਟਮ ਕਹਿੰਦੇ ਆ ਵੀ ਮੈਡੀਕਲ ਐਗਜ਼ਾਮੀਨਰਸ ਦੇ ਦੁਆਰਾ ਅਕਰੋਸ ਦਾ ਕੰਟਰੀ ਜਿਹੜੇ ਉਹ ਪਰਫਾਰਮ ਇਸੇ ਕਰਕੇ ਜਿਹੜੇ ਉਹ ਕੀਤੇ ਜਾ ਰਹੇ ਆ, ਤਾਂ ਜੋ ਜਿਹੜੀ ਆ ਇਹ ਕਨਫਰਮ ਹੋ ਸਕਣ ਵੀ ਇਹ ਜਿਹੜੀਆਂ ਮੌਤਾਂ ਜਿਨ੍ਹਾਂ ਦੀਆਂ ਹੋਈਆਂ ਆ ਉਹ ਕਿਹੜੇ ਜਿਹੜੇ ਮੁੱਖ ਕਾਰਨ ਉਸ ਦੇ ਵਿੱਚ ਰਹੇ ਸੀਗੇ। ਜੀ। ਇਸੇ ਤਰ੍ਹਾਂ ਹੁਣ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਵੀ ਜਿਹੜੀ ਕਰੋਨਾ ਵਾਇਰਸ ਆ ਇਹ ਹੁਣ ਜਾਨਵਰਾਂ ਦੇ ਵਿੱਚ ਵੀ ਜਾਣੀ ਸ਼ੁਰੂ ਹੋ ਗਈ ਹੈਗੀ ਆ। ਇਹ ਰਿਪੋਰਟ ਨਿਊਯਾਰਕ ਸਿਟੀ ਤੋਂ ਬ੍ਰੌਂਕਸ ਤੋਂ ਆ ਰਹੀ ਆ ਵੀ ਉੱਥੇ ਇੱਕ ਜਿਹੜਾ ਜ਼ੂ ਹੈਗਾ ਆ ਉਹਦੇ ਵਿੱਚ ਕੁਛ ਜਿਹੜੇ ਟਾਈਗਰਸ ਆ ਉਹਨਾਂ ਦੇ ਵਿੱਚ ਇਹ ਕਰੋਨਾ ਵਾਇਰਸ ਜਿਹੜੀ ਆ ਪੋਜ਼ੀਟਿਵ ਪਾਈ ਗਈ ਆ। ਪਹਿਲਾਂ ਇਹ ਖਬਰਾਂ ਆ ਰਹੀਆਂ ਸੀਆਂ ਵੀ ਇਹ ਜਿਹੜੀ ਕਰੋਨਾ ਵਾਇਰਸ ਆ ਇਹ ਐਨੀਮਲਸ ਵਿੱਚ ਟਰਾਂਸਮਿਟ ਨਹੀਂ ਹੁੰਦੀ ਹੈ। ਆਈ ਤਾਂ ਉੱਧਰੋਂ ਹੀ ਆ। ਜੀ, ਆਈ ਉੱਧਰੋਂ ਹੈ, ਪਰ ਕਹਿੰਦੇ ਸੀ ਟਰਾਂਸਮਿਟ ਨਹੀਂ ਹੁੰਦੀ ਜਿਸ ਤਰ੍ਹਾਂ ਬੰਦਿਆਂ 'ਚ ਹੁੰਦੀ ਆ। ਪਰ ਹੁਣ ਇਹ ਖਬਰਾਂ ਆ ਰਹੀਆਂ ਵੀ ਬ੍ਰੌਂਕਸ ਨਿਊਯਾਰਕ ਦੇ ਵਿੱਚ ਜਿਹੜੇ ਇੱਕ 4 ਸਾਲਾਂ ਦਾ ਓਲਡ ਮਲਿਆਲਨ ਟਾਈਗਰ ਸੀ, ਅਤੇ 6 ਹੋਰ ਟਾਈਗਰ ਲਾਇਨਸ ਆ ਜਿਨ੍ਹਾਂ ਦੇ ਕੋਲ ਉਹ ਬਿਮਾਰ ਹੋ ਗਏ,
ਤੇ ਜਦੋਂ ਉਹਨਾਂ ਨੂੰ ਚੈੱਕ ਕੀਤਾ ਗਿਆ ਕਹਿੰਦੇ ਉਹਨਾਂ ਦੇ ਕੋਲ ਕਰੋਨਾ ਵਾਇਰਸ ਆ। ਜੀ ਇਹ ਇਹ ਬਹੁਤ ਖਤਰਨਾਕ ਆ, ਕਹਿੰਦੇ ਜੇ ਐਨੀਮਲ 'ਚ ਆ ਗਈ, ਜਿੱਦਾਂ ਹੁਣ ਕਈ ਮੀਟ ਖਾਂਦੇ ਆ, ਮੀਟ ਖਾਣ ਵਾਲੇ ਜਾਨਵਰਾਂ 'ਚ ਚੱਲ ਗਈ ਇਹ, ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਤਕੜੀ ਜਿਹੜੀ ਇਹ ਪ੍ਰੋਬਲਮ ਹੋ ਸਕਦੀ। ਜੀ ਬਿਲਕੁਲ ਭਾਈ, ਕੱਚੀ ਚੀਜ਼ ਜਿਹੜੀ ਉਹ ਨਾ ਖਾਓ, ਪਕਾ ਕੇ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਧੋ ਕੇ ਸਾਫ਼ ਕਰਕੇ, ਅਤੇ ਜਦੋਂ ਕੋਈ ਵੀ ਚੀਜ਼ ਜਿਹੜੀ ਉਹ ਬਣਾਉਣੀ ਉਸ ਨੂੰ ਚੰਗੀ ਤਰ੍ਹਾਂ ਸੇਕ ਦੇ ਕੇ ਅਤੇ ਬਣਾ ਕੇ ਜਿਹੜਾ ਉਹ ਖਾਧਾ ਚੀਜ਼ ਹੋ ਜਾਵੇ। ਸੋ ਇਹਦੇ ਨਾਲ ਇਹ ਵੀ ਜਿਹੜਾ ਡਰ ਹੋ ਸਕਦਾ ਹਰਜੋਤ ਸਿੰਘ ਜੀ, ਵੀ ਜਿਹੜੇ ਲੋਕ ਹੋ ਸਕਦਾ ਵੀ ਜਿੱਦਾਂ ਫੂਡ ਨੂੰ ਕਰਦੇ ਨੇ, ਹੈਂਡਲ ਕਰਦੇ ਨੇ, ਆਪਾਂ ਹੋਰ ਵੀ ਜਿਹੜੀਆਂ ਸਬਜ਼ੀਆਂ ਵਾਲੇ ਵੀ ਆ, ਜੇ ਉਹਨਾਂ ਨੂੰ ਵੀ ਕਿਸੇ ਦੇ ਇੱਦਾਂ ਦੇ ਹੱਥ ਲੱਗਦੇ ਆ, ਸੋ ਭਾਈ ਚੰਗੀ ਤਰ੍ਹਾਂ ਧਿਆਨ ਦੇ ਨਾਲ ਠੰਡੀ ਚੀਜ਼ ਅਤੇ ਕੱਚੀ ਚੀਜ਼ ਬਗੈਰ ਪੱਕੇ ਹੋਏ ਜਿਹੜੀ ਉਹ ਨਾ ਹੀ ਜਿਹੜੀ ਉਹ ਖਾਧੀ ਜਾਵੇ। ਸੋ ਇਸ ਚੀਜ਼ ਦਾ ਜਿਹੜਾ ਉਹ ਧਿਆਨ ਜ਼ਰੂਰ ਦਿੱਤਾ ਜਾਵੇ। UK ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਜਿੱਦਾਂ ਦੱਸ ਰਹੇ ਹਾਂ ਵੀ ਹਾਲਾਤ ਕਾਫੀ ਜਿਹੜੇ ਬੈਡ ਹੋ ਰਹੇ ਨੇ, ਉੱਥੇ ਵੀ ਕਾਫੀ ਜਿਹੜੀਆਂ ਮੌਤਾਂ ਹੋ ਰਹੀਆਂ ਆ। ਕਹਿੰਦੇ ਵੀ ਇਹ ਬਹੁਤ ਘੱਟ ਦੇਖਿਆ ਗਿਆ ਵੀ ਉੱਥੋਂ ਦੀ ਜਿਹੜੀ ਰਾਣੀ ਆ ਕੁਈਨ ਐਲਿਜ਼ਾਬੈਥ II ਜਿਹੜੀ ਆ, ਉਹਨੇ ਬਰੋਡਕਾਸਟ ਕੀਤਾ ਅਤੇ ਲੋਕਾਂ ਨੂੰ ਆਖਿਆ ਵੀ ਆਪਣੇ ਉਹਦੇ ਉੱਤੇ ਜਿਹੜਾ ਡਿਸਿਪਲਿਨ ਰੱਖੋ ਅਤੇ ਜਿਹੜਾ ਕਹਿੰਦੇ ਵੀ ਰਿਜ਼ੋਲਵ ਰੱਖੋ, ਵੀ ਤਾਂ ਜੋ ਆਪਾਂ ਇਸ ਮਹਾਂਮਾਰੀ ਦੇ ਵਿੱਚੋਂ ਮਿਲ ਜੁਲ ਕੇ ਲੰਘ ਸਕੀਏ। ਸੋ ਅਜੇ ਵੀ ਜਿਹੜੇ ਬਹੁਤ ਥਾਵਾਂ ਦੇ ਉੱਤੇ, ਇਕੱਲੇ ਆਪਣੇ ਨਹੀਂ, ਇਕੱਲੇ ਭਾਰਤ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਇੱਦਾਂ ਦੇ ਜਿਹੜੇ ਕਮਲੇ ਲੋਕ ਆ ਉਹ ਤੁਰੇ ਫਿਰਦੇ ਨੇ, ਜਿਹੜੇ ਬਗੈਰ ਮਤਲਬ ਤੋਂ ਜਿਹੜੇ ਘਰੋਂ ਬਾਹਰ ਜਿਹੜੇ ਉਹ ਜਾ ਰਹੇ ਨੇ, ਜਦੋਂ ਉਹਨਾਂ ਨੂੰ ਉਸ ਦੀ ਜ਼ਰੂਰਤ ਵੀ ਨਹੀਂ ਹੁੰਦੀ, ਅਤੇ ਉਹਦੇ ਕਰਕੇ ਬਾਕੀ ਸਾਰਿਆਂ ਨੂੰ ਵੀ ਜਿਹੜਾ ਉਹ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਆ। ਜੀ ਇੱਕ ਖਬਰ ਫਲੋਰੀਡਾ ਤੋਂ ਆ ਰਹੀ ਹੈ, ਕਹਿੰਦੇ ਫਲੋਰੀਡਾ ਦੇ ਵਿੱਚ ਉੱਥੇ ਏਅਰਪੋਰਟ ਦੇ ਉੱਤੇ ਜਿਹੜੇ ਏਅਰਪੋਰਟ ਦੇ ਲਾਗੇ ਅੱਗ ਲੱਗ ਗਈ, ਜਿੱਥੇ ਰੈਂਟਲ ਕਾਰਾਂ ਹੁੰਦੀਆਂ, 3500 ਤੋਂ ਵੱਧ ਜਿਹੜੀਆਂ ਕਾਰਾਂ ਆ ਉਹ ਅੱਗ ਦੀ ਭੇਂਟ ਚੜ੍ਹ ਗਈਆਂ ਹੈਗੀਆਂ। ਜੀ ਇਸ ਜਿਹੜੇ ਮਾਮਲੇ ਦੇ ਵਿੱਚ ਜਿਹੜੇ ਵਾਸ਼ਿੰਗਟਨ ਦੇ ਗਵਰਨਰ ਜੇ ਐਂਜ਼ਲੀ ਜਿਹੜੇ ਆ, ਉਹਨਾਂ ਨੇ ਕਿਹਾ ਵੀ ਇਸ ਟਾਈਮ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਪਏ ਆ। ਕਹਿੰਦੇ ਵੀ ਇਹ ਸੋਚ ਕੇ ਬੜਾ ਅਚੰਭਾ ਵੀ ਹੁੰਦਾ ਆ ਵੀ ਇਹ ਜਿਹੜੀਆਂ ਮੈਡੀਕਲ ਸਪਲਾਈਜ਼ ਨੂੰ ਹਾਸਲ ਕਰਨ ਦੇ ਲਈ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਐਫਰਟ ਆ ਉਹ ਕਿਉਂ ਨਹੀਂ ਜਿਹੜਾ ਉਹ ਨਜ਼ਰ ਆ ਰਿਹਾ। ਕਿਉਂਕਿ ਆਪਾਂ ਦੇਖਦੇ ਹਾਂ ਵੀ ਜਿਹੜਾ ਪ੍ਰਸ਼ਾਸਨ ਆ ਫੈਡਰਲ ਲੈਵਲ ਦੇ ਉੱਤੇ ਉਹ ਆਖ ਰਿਹਾ ਵੀ ਆਪੋ ਆਪਣੇ ਪੱਧਰ ਦੇ ਉੱਤੇ ਜੋ ਤੁਸੀਂ ਖਰੀਦ ਸਕਦੇ ਆ ਉਸ ਨੂੰ ਜਿਹੜਾ ਉਹ ਖਰੀਦੋ ਫਰੋਖਤ ਜਿਹੜੀ ਉਹ ਤੁਸੀਂ ਕਰੀ ਚੱਲੋ। ਕਹਿੰਦੇ ਵੀ ਇਸ ਟਾਈਮ ਜੰਗਲ ਜਿਹੜਾ ਗਲੋਬਲ ਜੰਗਲ ਜਿਹੜਾ ਉਹ ਬਣਿਆ ਪਿਆ ਆ ਇਹਨਾਂ ਮੈਡੀਕਲ ਸਪਲਾਈਜ਼ ਨੂੰ ਹਾਸਲ ਜਿਹੜਾ ਉਹ ਕਰਨ ਦੇ ਲਈ, ਅਤੇ ਸਾਨੂੰ ਇੱਕ ਸੂਬੇ ਨੂੰ ਦੂਜੇ ਸੂਬੇ ਦੇ ਵਿਰੁੱਧ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਜਾਣਾ ਪੈ ਰਿਹਾ ਹੈਗਾ ਆ। ਵੀ ਜੇ ਮੰਨ ਲਓ ਕੈਲੀਫੋਰਨੀਆ ਨੂੰ ਵੀ ਉਹੀ ਚੀਜ਼ ਚਾਹੀਦੀ ਆ, ਵਾਸ਼ਿੰਗਟਨ ਨੂੰ ਵੀ ਉਹੀ ਚੀਜ਼ ਚਾਹੀਦੀ ਹੈ, ਇੱਕ ਦੂਜੇ ਤੋਂ ਵੱਧ ਜਿਹੜੀਆਂ ਕੀਮਤਾਂ ਦੇਣ ਨੂੰ ਜਿਹੜੇ ਉਹ ਰਾਜੀ ਹੋ ਰਹੇ ਨੇ, ਅਤੇ ਤਾਂ ਜੋ ਮੈਡੀਕਲ ਸਪਲਾਈਜ਼ ਜਿਹੜੀਆਂ ਉਹ ਹਾਸਲ ਕੀਤੀਆਂ ਜਾ ਸਕਣ। ਕਹਿੰਦੇ ਵੀ ਇਹ ਮਿਲ ਜੁਲ ਕੇ ਇੱਕ ਸੈਂਟਰਲ ਲੈਵਲ ਦੇ ਉੱਤੇ ਕਰਨੀ ਚਾਹੀਦੀ ਹੈ, ਬਾਅਦ ਦੇ ਵਿੱਚ ਉਸ ਨੂੰ ਡਿਸਟਰੀਬਿਊਟ ਕੀਤਾ ਜਾਵੇ। ਡਿਸਟਰੀਬਿਊਸ਼ਨ ਨੂੰ ਲੈ ਕੇ ਵੀ ਹਰਜੋਤ ਸਿੰਘ ਜੀ ਕਈ ਜਿਹੜੇ ਨਵੇਂ ਤਰ੍ਹਾਂ ਦੇ ਵਿਵਾਦ ਜਾਂ ਜਿਹੜੀਆਂ ਉਹ ਚਰਚਾਵਾਂ ਚੱਲ ਰਹੀਆਂ। ਕਹਿੰਦੇ ਵੀ ਖਾਸ ਕਰਕੇ ਸਵਿੰਗ ਸਟੇਟਸ ਜਿਹੜੀਆਂ ਹੈਗੀਆਂ ਆ, ਜਿੱਥੇ ਰੀ ਇਲੈਕਸ਼ਨ ਦੇ ਲਈ ਜ਼ਿਆਦਾ ਵੋਟਾਂ ਨੂੰ ਕਹਿ ਲਓ ਵੀ ਉਹ ਉਸ ਦੇ ਉੱਤੇ ਉਹ ਨਜ਼ਰਾਂ ਘੜੀ ਬੈਠੇ ਹੋਏ ਨੇ, ਉਹਨਾਂ ਨੂੰ ਜਿਹੜਾ ਫੈਡਰਲ ਲੈਵਲ ਤੋਂ ਜਿਹੜੀ ਜ਼ਿਆਦਾ ਜਿਹੜੀ ਗ੍ਰਾਂਟ ਅਤੇ ਕਹਿ ਲਓ ਵੀ ਜ਼ਿਆਦਾ ਉਹ ਮੈਡੀਕਲ ਸਪਲਾਈਜ਼ ਜਿਹੜੀਆਂ ਜਲਦੀ ਜਿਹੜੀਆਂ ਉਹ ਮਿਲ ਰਹੀਆਂ ਨੇ ਬਾਕੀ ਜਿਹੜੀਆਂ ਸਟੇਟਾਂ ਦੇ ਮੁਕਾਬਲੇ। ਆਈ ਥਿੰਕ ਇਹ ਬਹੁਤ ਇੱਕ ਮਾੜੀ ਗੱਲ ਹੋਊਗੀ ਜੇ ਇਸ ਕਥਿਤ ਤੌਰ ਦੇ ਉੱਤੇ ਜਿਹੜੀ ਇਹ ਚਰਚਾ ਚੱਲੀ ਹੈ, ਜੇ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਸੱਚਾਈ ਹੁੰਦੀ ਆ। ਸੋ ਇਹ ਆਈ ਥਿੰਕ ਬਰਾਬਰਤਾ ਜਿਹੜੀ ਉਹ ਬਣਨੀ ਚਾਹੀਦੀ ਆ ਐਪੀਡੈਮਿਕ ਦੇ ਹਿਸਾਬ ਦੇ ਨਾਲ, ਜਿੱਥੇ ਜਿੱਥੇ ਜ਼ਿਆਦਾ ਪ੍ਰੋਬਲਮ ਆ ਉੱਥੇ ਜਿਹੜਾ ਜਲਦੀ ਸਪਲਾਈ ਜਿਹੜੀ ਉਹ ਚਾਹੀਦੀ ਹੋਣੀ ਚਾਹੀਦੀ ਆ। ਬਿਲਕੁਲ ਇਸ ਤਰ੍ਹਾਂ ਗੁੱਡ ਖਬਰ ਵੀ ਆ ਰਹੀ ਆ, ਕਈ ਸਟੇਟਾਂ ਜਿੱਥੇ ਇੰਪਰੂਵ ਹੋ ਰਿਹਾ, ਜਿਸ ਤਰ੍ਹਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਉਹਨਾਂ ਨੇ ਹੁਣ 400 ਵੈਂਟੀਲੇਟਰਸ ਜਿਹੜੇ ਆ ਉਹ ਨਿਊਯਾਰਕ ਨੂੰ ਵੀ ਦਿੱਤੇ ਹੈਗੇ ਆ। ਸੋ ਉੱਥੇ ਕਾਫੀ ਇੰਪਰੂਵ ਹੋ ਰਿਹਾ ਹੈਗਾ। ਜੀ ਜਿਹੜੀ ਕੁਨੀਨ ਵਾਲੀ ਜਿਹੜੀ ਹਰਜੋਤ ਸਿੰਘ ਦੀ ਦਵਾਈ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਅੱਜ ਫੇਰ ਜਿਹੜਾ ਉਹ ਪੁਸ਼ ਕੀਤਾ ਸੀਗਾ, ਜਿਸ ਦੇ ਉੱਤੇ ਸਾਇੰਟੀਫਿਕ ਤੌਰ ਦੇ ਉੱਤੇ ਅਜੇ ਡਾਕਟਰ ਫੌਚੀ ਵੀ ਉਹ ਦੱਸਦੇ ਆ ਵੀ ਕੋਈ ਆਧਾਰ ਨਹੀਂ ਆ, ਪਰ ਹਾਂ ਜੇ ਵਰਤੀ ਜਾ ਸਕਦੀ ਆ ਅਤੇ ਜੇ ਕੋਈ ਡਾਕਟਰ ਸੋਚਦਾ ਤਾਂ ਉਹ ਦੇ ਸਕਦੇ, ਕਿਉਂਕਿ FDA ਨੇ ਵੀ ਇਸ ਨੂੰ ਜਿਹੜਾ ਹੁਣ ਕਿਤੇ ਨਾ ਕਿਤੇ ਅਪਰੂਵ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਅੱਜ ਦੱਸਿਆ ਵੀ ਕਹਿੰਦੇ 29 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਸਟਾਕ ਪਾਈਲ ਜਿਹੜੀਆਂ ਆ ਉਹ ਸੈਂਟਰਲ ਲੈਵਲ ਦੇ ਉੱਤੇ ਫੈਡਰਲ ਲੈਵਲ ਦੇ ਉੱਤੇ ਉਸ ਨੂੰ ਕਰ ਲਈਆਂ ਹੈਗੀਆਂ ਆ। ਜੀ ਪਿਛਲੇ ਦਿਨਾਂ 'ਚ ਵੀ ਮੈਂ ਖਬਰ ਸਾਂਝੀ ਕੀਤੀ ਸੀ ਵੀ ਵਿਸਕੌਨਸਨ ਦੇ ਵਿੱਚ ਜਿਹੜੇ ਡੇਅਰੀ ਫਾਰਮਰਸ ਆ ਉਹਨਾਂ ਦੀ ਬੜੀ ਬੁਰੀ ਪੋਜੀਸ਼ਨ ਹੈ ਇਸ ਵੇਲੇ। ਅੱਜ ਇੱਕ ਖਬਰ ਆ ਰਹੀ ਆ ਵੀ ਵਿਸਕੌਨਸਨ ਦੇ ਇੱਕ ਡੇਅਰੀ ਫਾਰਮਰ ਨੇ, ਇਕੱਲੇ ਇੱਕ ਨੇ 56,000 ਪਾਉਂਡ ਜਿਹੜਾ ਮਿਲਕ ਦਾ ਦੁੱਧ ਦਾ ਆ ਉਹ ਗਾਰਬੇਜ ਕੀਤਾ, ਉਹ ਸਿੱਟਿਆ, ਕਿਉਂਕਿ ਕਹਿੰਦੇ ਕੋਈ ਬਾਈ ਨਹੀਂ ਕਰ ਰਿਹਾ ਹੈਗਾ। ਸੋ ਉੱਥੇ ਦੇ ਜਿਹੜੇ ਡੇਅਰੀ ਫਾਰਮਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ
ਡੋਨਲਡ ਟਰੰਪ ਤੇ US ਡਿਪਾਰਟਮੈਂਟ ਆਫ ਐਗਰੀਕਲਚਰ ਨੂੰ ਜਿਹੜੀ ਆ ਬੇਨਤੀ ਕੀਤੀ ਵੀ ਸਾਨੂੰ ਜਿਹੜੀ ਕਰੋਨਾ ਵਾਇਰਸ ਦੇ ਲਈ ਰਿਲੀਫ ਦਿੱਤੀ ਜਾਵੇ। ਸੋ ਕਾਰਨ ਇਹੀ ਆ ਵੀ ਦੁੱਧ ਅਮਰੀਕਾਜ਼ ਡੇਅਰੀ ਲੈਂਡ ਵਿਸਕੌਨਸਨ ਸਟੇਟ ਹੈਗੀ ਆ ਸਭ ਤੋਂ ਵੱਧ ਅਮਰੀਕਾ 'ਚ ਉੱਥੇ ਹੀ ਹੁੰਦਾ, ਪਰ ਹੁਣ ਬਹੁਤ ਸਾਰੀਆਂ ਜਿਹੜੇ ਸਟੋਰ ਆ, ਕੌਫੀ ਸ਼ਾਪਾਂ ਆ ਜਿਹੜੀਆਂ ਉਹ ਬੰਦ ਹੋ ਗਈਆਂ ਹੈਗੀਆਂ। ਸੋ ਦੁੱਧ ਨਹੀਂ ਬਾਈ ਕਰ ਰਹੀਆਂ ਅਤੇ ਉਹਨਾਂ ਨੂੰ ਦੁੱਧ ਜਿਹੜਾ ਆ ਉਹ ਚੋਣਾ ਤਾਂ ਪੈਂਦਾ ਹੀ ਆ ਗਾਵਾਂ ਤੋਂ, ਕਿਉਂਕਿ ਨਹੀਂ ਤਾਂ ਉਹ ਬਿਮਾਰ ਹੋ ਗਈਆਂ, ਪਰ ਉਹ ਡੰਪ ਕਰਨਾ ਪੈ ਰਿਹਾ। ਜੀ ਉਧਰ ਵਿਸਕੌਨਸਨ ਇਲੈਕਸ਼ਨ ਜਿਹੜੇ ਆ ਕਮਿਸ਼ਨ ਆ ਉਸਨੇ ਆਖਿਆ ਵੀ ਜਿਹੜੀਆਂ ਪ੍ਰਾਇਮਰੀ ਆ ਉਸੇ ਹੀ ਤਰੀਕੇ ਦੇ ਨਾਲ ਹੋਣਗੀਆਂ। ਉਧਰ ਵਿਸਕੌਨਸਨ ਦੀ ਲੈਜਿਸਲੇਚਰ ਜਿਹੜੀ ਆ ਉਹ ਕਹਿੰਦੇ ਵੀ ਹੁਣ ਇਸ ਨੂੰ ਲੈ ਕੇ ਇਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਉੱਠ ਰਹੇ ਆ ਵੀ ਇਹ ਪ੍ਰਾਇਮਰੀਜ਼ ਹੋਲਡ ਕਰਨ ਦਾ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਆ ਇਹ ਕਿਤੇ ਲੋਕਾਂ ਦੇ ਲਈ ਬਾਅਦ ਦੇ ਵਿੱਚ ਜਾਨਲੇਵਾ ਉਹ ਨਾ ਸਾਬਤ ਹੋ ਜਾਵੇ। ਸੋ ਉਹ ਵੀ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣਦਾ। ਕਈ ਥਾਵਾਂ ਦੇ ਉੱਤੇ ਤਾਂ ਅਖੀਰਲੇ ਮੌਕੇ ਦੇ ਉੱਤੇ ਗਵਰਨਰ ਨੇ ਪਬਲਿਕ ਹੈਲਥ ਜਿਹੜੀ ਆ ਸੇਫਟੀ ਰਿਸਕ ਨੂੰ ਲੈ ਕੇ ਜਿਹੜੀਆਂ ਪ੍ਰਾਇਮਰੀਜ਼ ਆ ਉਹ ਪੋਸਟਪੋਨ ਕਰ ਦਿੱਤੀਆਂ ਸੀ। ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਵਿਸਕੌਨਸਨ ਦੇ ਵਿੱਚ ਇੱਦਾਂ ਦਾ ਹੋ ਸਕਦਾ ਆ ਜਾਂ ਨਹੀਂ। ਉੱਧਰ ਨੇਵੀ ਦੇ ਜਿਹੜੇ ਹਰਜੋਤ ਸਿੰਘ ਜੀ ਕੈਪਟਨ ਕਮਾਂਡਰ ਜਿਨ੍ਹਾਂ ਨੂੰ ਰਿਲੀਵ ਕੀਤਾ ਗਿਆ ਆ ਉਸ ਨੂੰ ਲੈ ਕੇ ਵੀ ਹੁਣ ਕਾਫੀ ਜ਼ਿਆਦਾ ਕਈ ਤਰੀਕੇ ਦਾ ਜਿਹੜਾ ਵਿਵਾਦ ਆ ਉਹ ਹੈਗਾ ਆ। ਕਈ ਜਿਹੜੇ ਫੌਜੀ ਆ ਹੁਣੇ ਵੀ ਆਖਦੇ ਕਹਿੰਦੇ ਡਿਪਾਰਟਮੈਂਟ ਆਫ ਡਿਫੈਂਸ ਦੇ ਦੁਆਰਾ ਜਿਹੜੇ ਸਹੀ ਤਰੀਕੇ ਦੇ ਪਹਿਲੋਂ ਦਿਸ਼ਾ ਨਿਰਦੇਸ਼ ਨਾ ਦੇਣ ਦੇ ਕਰਕੇ ਇਹ ਨੌਬਤ ਜਿਹੜੀ ਉਹ ਆਈ ਆ। ਕਹਿੰਦੇ ਚੇਨ ਆਫ ਕਮਾਂਡ ਹੁੰਦੀ ਆ ਜਿੱਦਾਂ ਉਹ ਆਪਣੇ ਜਿਹੜੇ ਜੂਨੀਅਰਸ ਆ ਸੇਲਰਸ ਆ ਉਹਨਾਂ ਦੇ ਲਈ ਉਹ ਆਵਾਜ਼ ਉਠਾ ਰਹੇ ਸੀਗੇ, ਪਰ ਕਹਿੰਦੇ ਵੀ ਜੇ ਚੇਨ ਆਫ ਕਮਾਂਡ ਨੂੰ ਫੋਲੋ ਕੀਤਾ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਵੀ ਆਉਂਦੀ। ਪਰ ਕਹਿੰਦੇ ਵੀ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਤੇ ਆਪਣੇ ਸੇਲਰਸ ਦੇ ਮਨਾਂ ਦੇ ਵਿੱਚ ਤਾਂ ਉਹ ਇੱਕ ਹੀਰੋ ਦੇ ਵਜੋਂ ਜ਼ਰੂਰ ਉੱਭਰ ਕੇ ਕੈਪਟਨ ਕੋਜ਼ੀਅਰ ਜਿਹੜੇ ਉਹ ਸਾਹਮਣੇ ਆਏ ਨੇ, ਪਰ ਕਿਉਂਕਿ ਜਿਹੜੀ ਇੱਕ ਮਰਿਆਦਾ ਹੁੰਦੀ ਆ, ਮਾਣ ਮਰਿਆਦਾ ਹੁੰਦੀ ਆ ਨੇਵੀ ਦੀ, ਉਸ ਦੀ ਉਹਨਾਂ ਨੇ ਉਲੰਘਣਾ ਕੀਤੀ ਅਤੇ ਉਸ ਕਰਕੇ ਉਹਨਾਂ ਨੂੰ ਉਹਦਾ ਖਮਿਆਜ਼ਾ ਵੀ ਜਿਹੜਾ ਉਹ ਭੁਗਤਣਾ ਪਿਆ ਆ। ਪਰ ਓਵਰਆਲ ਇਹ ਵੀ ਆਖਿਆ ਜਾ ਰਿਹਾ ਵੀ ਡਿਪਾਰਟਮੈਂਟ ਆਫ ਡਿਫੈਂਸ ਨੂੰ ਜਿਹੜਾ ਆ ਇਸ ਦੇ ਵਿੱਚ ਪਹਿਲਾਂ ਤੋਂ ਹੀ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕਰਨੇ ਚਾਹੀਦੇ ਸੀ ਵੀ ਜੇ ਮੰਨ ਲਓ ਕਿਸੇ ਇਸ ਤਰੀਕੇ ਦੇ ਨਾਲ ਨੇਵੀ ਦੇ ਕਿਸੇ ਵੈਸਲ ਦੇ ਵਿੱਚ ਇੱਦਾਂ ਫੈਲਦਾ ਹੈ ਅਤੇ ਉਦੋਂ ਉਹਨਾਂ ਨੂੰ ਕੀ ਕੁਛ ਕਰਨਾ ਚਾਹੀਦਾ ਸੀ। ਉਸ ਚੀਜ਼ ਦੇ ਵਿੱਚ ਕਹਿੰਦੇ ਜ਼ਰੂਰ ਉਹਨਾਂ ਨੇ ਦੇਰੀ ਕਰ ਦਿੱਤੀ ਹੈਗੀ ਆ। ਸੋ ਬੋਇੰਗ ਕੰਪਨੀ ਜਿਹੜੀ ਆ ਉਹ ਫਾਈਨੈਂਸ਼ੀਅਲੀ ਕਾਫੀ ਬੁਰੀ ਪੋਜੀਸ਼ਨ ਦੇ ਵਿੱਚ ਹੈਗੀ ਆ। ਪਿਛਲੇ ਦਿਨਾਂ ਤੋਂ ਬੋਇੰਗ ਨੇ ਆਪਣੀ ਜਿਹੜੀ ਸਾਰੀ ਪ੍ਰੋਡਕਸ਼ਨ ਆ ਉਹ ਬੰਦ ਕੀਤੀ ਹੋਈ ਸੀ। ਉਹਨਾਂ ਨੇ ਹੁਣ ਫੇਰ ਕਿਹਾ ਆ ਵੀ ਉਹਨਾਂ ਨੇ ਆਪਣੀ ਜਿਹੜੀ ਸਿਆਟਲ ਏਰੀਆ ਦੇ ਵਿੱਚ ਬੋਇੰਗ ਜਿਹੜੇ ਜਹਾਜ਼ ਬਣਾਉਂਦੀ ਹੈਗੀ ਕੰਪਨੀ, ਉਹਨਾਂ ਨੇ ਆਪਣੀ ਪ੍ਰੋਡਕਸ਼ਨ ਸਸਪੈਂਸ਼ਨ ਜਿਹੜੀ ਆ ਉਹ ਐਕਸਟੈਂਡ ਕਰ ਦਿੱਤੀ ਆ। ਸਰੋਤਿਆਂ ਨੂੰ ਦੱਸਦੀ ਜਾਈਏ ਕਹਿੰਦੇ ਵੀ 1,60,000 ਦੇ ਕਰੀਬ ਇਹਨਾਂ ਦੇ ਵਰਕਰਸ ਹੈਗੇ ਆ ਅਤੇ ਪਿਛਲੇ ਦਿਨਾਂ 'ਚ 100 ਦੇ ਕਰੀਬ ਬੋਇੰਗ ਦੇ ਇੰਪਲਾਈ ਜਿਹੜੇ ਕਰੋਨਾ ਵਾਇਰਸ ਦੇ ਪੋਜ਼ੀਟਿਵ ਪਾਏ ਗਏ ਸੀ। ਸੋ ਇਸ ਕਰਕੇ ਉਹਨਾਂ ਨੇ ਐਕਸਟੈਂਡ ਕੀਤੀ ਆ। ਬੋਇੰਗ ਨੇ $60 ਬਿਲੀਅਨ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਗਵਰਨਮੈਂਟ ਏਡ ਮੰਗੀ ਹੈਗੀ ਆ। ਜਿਹੜਾ ਨਵਾਂ $2 ਟ੍ਰਿਲੀਅਨ ਦਾ ਕਰੋਨਾ ਵਾਇਰਸ ਰਿਲੀਫ ਪੈਕੇਜ ਕਾਂਗਰਸ ਵੱਲੋਂ ਅਪਰੂਵ ਕੀਤਾ ਗਿਆ ਅਤੇ ਇਸ ਕਰਕੇ ਜਿਹੜੀ ਆ ਬੋਇੰਗ ਆ ਇਸ ਨੂੰ ਕਹਿੰਦੇ ਵੀ ਅਪਲਿਫਟ ਕਰਨਾ ਜਿਹੜਾ ਇਹ ਮਜਬੂਰੀ ਵੀ ਹੈਗੀ ਗੌਰਮੈਂਟ ਦੀ, ਪਰ ਇਸ ਵੇਲੇ ਪੋਜੀਸ਼ਨ ਬੜੀ ਜਿਹੜੀ ਆ ਮਾੜੀ ਹੈਗੀ ਆ। ਜੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੀ ਚਰਚਾ ਕਰਕੇ ਹਟੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਜਿਹੜਾ ਆ ਉਹ ਜਿਹੜਾ ਆਊਟਬਿਡ ਹੋ ਰਿਹਾ ਅਤੇ ਕਹਿੰਦੇ ਅਜਿਹੀ ਜਿਹੜੀ ਹੁਣ ਸਥਿਤੀ ਆ ਉਹ ਦੇਖਣ ਨੂੰ ਮਿਲੀ ਆ ਕੰਟੱਕੀ ਦੇ ਵਿੱਚ। ਕੰਟੱਕੀ ਦੀ ਸਟੇਟ ਜਿਹੜੀ ਆ ਉਹ ਕੁਛ ਮੈਡੀਕਲ ਇਕਵਿਪਮੈਂਟ ਜਿਹੜੀ ਉਹ ਚਾਹ ਰਹੀ ਸੀ, ਉਹ ਖਰੀਦਣਾ ਚਾਹੁੰਦੀ ਸੀ, ਪਰ ਆਪਣੀ ਹੀ ਜਿਹੜੀ ਫੈਡਰਲ ਸਰਕਾਰ ਆ ਉਸ ਦੇ ਹੱਥੋਂ ਉਹ ਹਾਰ ਗਈ। ਫੈਡਰਲ ਗੌਰਮੈਂਟ ਆ ਉਹਨਾਂ ਨੇ ਉਸ ਦੇ ਉੱਤੋਂ ਦੀ ਬਿਡ ਕਰਕੇ ਉਹ ਸਮਾਨ ਜਿਹੜਾ ਆ ਉਹ ਹਾਸਲ ਕਰ ਲਿਆ ਅਤੇ ਹੁਣ ਦੇਖਦੇ ਹਾਂ ਵੀ ਉਹ ਕਿੱਧਰ ਨੂੰ ਜਾਊਗਾ। ਸੋ ਤਾਂ ਹੀ ਆਈ ਥਿੰਕ ਇੱਕ ਸੈਂਟਰਲ ਸਿਸਟਮ ਜਿਹੜਾ ਉਹ ਜ਼ਰੂਰ ਇਸ ਦੇ ਵਿੱਚ ਚਾਹੀਦਾ ਹੈ। ਇਹ ਲੈਕਿੰਗ ਹੈਗਾ ਆ ਅਤੇ ਇਹ ਆਈ ਡੋਂਟ ਨੋ, ਇਹ ਹੁਣ ਆਈ ਥਿੰਕ ਇਹ ਸਿਚੁਏਸ਼ਨ ਬੈਡ ਆ। ਯੂਨਾਈਟਿਡ ਸਟੇਟਸ ਆਫ ਅਮਰੀਕਾ ਆ, ਸਾਰੇ ਸਟੇਟਸ ਦਾ ਜਿਹੜਾ ਯੂਨਿਟੀ ਜਿਹੜੀ ਉਹ ਇਸ ਦੇ ਵਿੱਚ ਦੇਖਣ ਨੂੰ ਅਜਿਹੀਆਂ ਖਬਰਾਂ ਸੁਣ ਕੇ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਇੱਕ ਮਾੜੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਬਣ ਸਕਦੀ ਆ। ਖਾਸ ਕਰਕੇ ਹਰਜੋਤ ਸਿੰਘ ਜੀ ਅਜਿਹੇ ਸੂਬੇ ਵੀ ਹੈਗੇ ਆ ਜਿੱਥੇ ਬਾਕੀ ਸੂਬਿਆਂ ਦੇ ਮੁਕਾਬਲੇ ਇੰਨੀ ਜਿਹੜੀ ਇਕੋਨਮੀ ਉਹਨਾਂ ਦੀ ਸਟਰੋਂਗ ਨਹੀਂ ਹੁੰਦੀ, ਇਕੱਲੇ ਸੂਬੇ ਦੀ ਉਹ ਇੰਨਾ ਖਰਚਾ ਵੀ ਜਿਹੜਾ ਕਈ ਵਾਰੀ ਉਹ ਨਹੀਂ ਕਰ ਸਕਦੇ ਹੁੰਦੇ। ਸੋ ਇਹ ਪ੍ਰੋਬਲਮ ਜਿਹੜੀ ਬਾਅਦ ਦੇ ਵਿੱਚ ਖਾਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਜਿਹੜੀ ਉਹ ਆ ਸਕਦੀ ਆ। ਸੋ ਸੈਂਟਰਲ ਲੈਵਲ ਦੇ ਉੱਤੇ ਇੱਕ ਸੈਂਟਰਲਾਈਜ਼ ਸਿਸਟਮ ਬਣ ਕੇ ਫਿਰ ਅੱਗੇ ਜਿਹੜੀ ਡਿਸਟਰੀਬਿਊਸ਼ਨ ਆ ਉਹ ਚਾਹੀਦੀ ਹੈਗੀ ਆ। ਜੀ ਕੈਲੀਫੋਰਨੀਆ ਦੇ ਵਿੱਚ ਰਿਵਰ ਸਾਈਡ ਏਰੀਆ ਜਿਹੜਾ ਹੈਗਾ ਲਾਸ ਐਂਜਲਸ ਦੇ ਲਾਗੇ, ਕਹਿੰਦੇ ਵੀ ਉੱਥੇ ਕਰੋਨਾ ਵਾਇਰਸ ਦੇ ਨਾਲ
ਇਕੱਲੇ ਇੱਕ ਹੀ ਨਰਸਿੰਗ ਹੋਮ ਦੇ ਵਿੱਚੋਂ 30 ਤੋਂ ਵੱਧ ਪੇਸ਼ੈਂਟ ਜਿਹੜੇ ਆ ਪਾਏ ਗਏ ਹੈਗੇ। ਇੱਦਾਂ ਹੀ ਜਿਹੜੀ ਆਪਣੀ ਕੈਲੀਫੋਰਨੀਆ ਦੀ ਗੁਆਂਢੀ ਸਟੇਟ ਓਰੇਗਨ ਆ, ਉੱਥੇ ਹੁਣ ਤੱਕ 1068 ਕੇਸ ਹੋ ਚੁੱਕੇ ਆ, ਜਿਹਦੇ ਵਿੱਚੋਂ 27 ਜਾਣਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਜੀ, ਐਪਲ ਨੇ ਦੱਸਿਆ ਵੀ ਕਹਿੰਦੇ ਵੀ ਉਹਨਾਂ ਕੋਲ 20 ਮਿਲੀਅਨ ਮਾਸਕ ਜਿਹੜੇ ਆ ਉਹਨਾਂ ਨੇ ਕਿਤੋਂ ਨਾ ਕਿਤੋਂ ਸੋਰਸ ਜਿਹੜੇ ਉਹ ਕੀਤੇ ਆ, ਅਤੇ ਕਹਿੰਦੇ ਵੀ ਉਹ 1 ਮਿਲੀਅਨ ਮਾਸਕ ਜਿਹੜੇ ਮੈਡੀਕਲ ਵਰਕਰਸ ਆ ਉਹਨਾਂ ਦੇ ਵਿੱਚ ਉਹ ਵੰਡਣਗੇ। ਇਸ ਤੋਂ ਪਹਿਲਾਂ ਵੀ ਇੱਦਾਂ ਦੀ ਖਬਰ ਆਈ ਸੀ, 6 ਵਾਰ ਦੇ ਸੁਪਰ ਬਾਲ ਚੈਂਪੀਅਨ ਟੀਮ ਜਿਹੜੀ ਨਿਊ ਇੰਗਲੈਂਡ ਪੈਟਰੀਅਟਸ, ਉਹਨਾਂ ਦਾ ਜਿਹੜਾ ਇੱਕ ਪਲੇਨ ਆ ਉਹ ਚਾਈਨਾ ਤੋਂ 1.2 ਮਿਲੀਅਨ ਜਿਹੜੇ ਆ ਉਹ ਮਾਸਕ ਲੈ ਕੇ ਆਇਆ, ਜਿਹੜੇ ਉਹਨਾਂ ਨੇ ਨਿਊਯਾਰਕ ਵਿੱਚ ਅਤੇ ਬਾਅਦ ਦੇ ਵਿੱਚ ਨਿਊ ਇੰਗਲੈਂਡ ਅਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਮੈਡੀਕਲ ਵਰਕਰਸ ਆ ਉਹਨਾਂ ਦੇ ਵਿੱਚ ਉਹ ਵੰਡੇ ਸੀਗੇ। ਸੋ ਇਹ ਜਿਹੜੀ ਚੀਜ਼ ਆ ਚੰਗੀ ਗੱਲ ਆ। ਸੋ ਇੱਦਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਜਦੋਂ ਤੋਂ ਆਦੇਸ਼ ਦਿੱਤੇ ਆ, ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ, ਚਾਹੇ ਗਰੋਸਰੀ ਲੈਣ ਦੇ ਲਈ ਜਾਂ ਕੋਈ ਹੋਰ ਖਰੀਦੋ ਫਰੋਖਤ ਜਿਹੜੀ ਉਹ ਕਰਨ ਦੇ ਲਈ, ਤਾਂ ਜੇ ਤੁਹਾਡੇ ਕੋਲ ਮੈਡੀਕਲ ਮਾਸਕ ਨਹੀਂ ਹੈਗਾ ਤਾਂ ਐਟਲੀਸਟ ਤੁਸੀਂ ਜਿਹੜਾ ਕਲੋਥ ਦਾ, ਕੱਪੜੇ ਦਾ ਜਿਹੜਾ ਮਾਸਕ ਆ ਉਹੀ ਜਿਹੜਾ ਉਹ ਪਾ ਕੇ ਜਾਇਆ ਜਾਵੇ, ਤਾਂ ਜੋ ਆਪਾਂ ਇਸ ਕਰੋਨਾ ਵਾਇਰਸ ਦਾ ਸਪਰੈਡ ਆ ਉਸ ਨੂੰ ਹੋਰ ਘਟਾ ਸਕੀਏ। ਉਸ ਦੇ ਕਰਕੇ ਬਹੁਤ ਆਪਣੀਆਂ ਬੀਬੀਆਂ, ਭੈਣਾਂ, ਮਾਤਾਵਾਂ ਨੇ ਜਿਹੜੇ ਉਹ ਬਣਾ ਕੇ ਲੋੜਵੰਦਾਂ ਤੱਕ ਜਿਹੜੇ ਉਹ ਪਹੁੰਚਾਏ ਆ ਮੈਡੀਕਲ। ਇਨਫੈਕਟ ਕਈ ਹਸਪਤਾਲਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਉਹ ਦਿੱਤੇ ਆ। ਇਕੱਲੇ ਆਪਣੀ ਕਮਿਊਨਿਟੀ ਨਹੀਂ, ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀ ਇਸ ਦੇ ਵਿੱਚ ਜਿਹੜੀਆਂ ਉਹ ਅੱਗੇ ਆ ਕੇ ਇਸ ਤਰੀਕੇ ਦੇ ਨਾਲ ਜਿਹੜੀਆਂ ਮਾਸਕ ਬਣਾ ਕੇ ਉਹ ਪੇਸ਼ ਕਰ ਰਹੀਆਂ ਆ। ਕੱਲ੍ਹ ਜਿਹੜੇ ਆਪਣੇ ਸਰਜਨ ਜਨਰਲ ਸੀਗੇ ਉਹਨਾਂ ਨੇ ਜਿਹੜੀ ਇੱਕ ਵੀਡੀਓ ਵੀ ਉਹ ਪਾਈ ਸੀ ਕਿ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਜੇ ਤੁਹਾਡੇ ਕੋਲ ਸਟਿਚ ਵੀ ਨਹੀਂ ਹੈਗਾ, 2 ਰਬੜ ਦੀਆਂ ਬੈਂਡ ਹੈਗੇ ਆ, ਅਤੇ ਨਾਲ ਜੇ ਤੁਹਾਡੇ ਕੋਲ ਕੱਪੜਾ ਹੈਗਾ ਆ ਅਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਕੰਮ ਚਲਾਊ ਮਾਸਕ ਦੇ ਵਿੱਚ ਤਬਦੀਲ ਕਰਕੇ ਉਸ ਨੂੰ ਵਰਤਿਆ ਜਾ ਸਕਦਾ ਆ। ਸੋ ਇੱਦਾਂ ਦੀਆਂ ਕੋਸ਼ਿਸ਼ਾਂ 64 ਫੇਰਿਓਂ ਜਿਹੜੇ ਲੋਕ ਆ ਉਹ ਇੱਕ ਦੂਜੇ ਦੀ ਮਦਦ ਦੇ ਵਿੱਚ ਇੱਦਾਂ ਲੱਗੇ ਹੋਏ ਨੇ। ਜੀ ਬਿਲਕੁਲ। ਸਾਡੇ ਜਿਹੜੇ ਸਰੋਤੇ ਹੈਗੇ ਮਨਜੀਤ ਸਿੰਘ ਪੱਤੜ, ਉਹ ਕਹਿ ਰਹੇ ਆ ਵੀ ਫਰੀਜ਼ਨੋ ਏਰੀਏ 'ਚ ਹਜੇ ਵੀ ਜਿਹੜਾ ਭਾਈ ਜਸਵੰਤ ਸਿੰਘ ਖਾਲਸਾ ਪਾਰਕ ਹੈਗਾ ਉਹਦੇ 'ਚ ਆਪਣੇ ਨੌਜਵਾਨ ਕ੍ਰਿਕਟ ਖੇਡ ਰਹੇ ਆ, ਅਤੇ ਗਰੋਸਰੀ ਸਟੋਰਾਂ 'ਚ ਵੀ ਜਿਹੜਾ ਭਾਈਚਾਰਾ ਖਾਸ ਤੌਰ 'ਤੇ ਨੌਜਵਾਨ ਵੀਰ ਕਹਿੰਦੇ ਆ ਵੀ ਲਗਜ਼ਰੀ ਵਰਤ ਰਹੇ ਆ ਅਤੇ ਮਾਸਕ ਵਗੈਰਾ ਨਹੀਂ ਲਾ ਰਹੇ। ਭਾਜੀ ਪਲੀਜ਼ ਬੇਨਤੀ ਆ ਸਾਨੂੰ ਸਾਰਿਆਂ ਨੂੰ, ਪੰਜਾਬੀ ਰੇਡੀਓ USA ਵੱਲੋਂ ਵੀ, ਅਤੇ ਤੁਸੀਂ ਦੇਖ ਲਓ ਵੀ ਜਦੋਂ ਵੀ ਪ੍ਰੈਸ ਕਾਨਫਰੰਸ ਹੁੰਦੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ, ਹਰ ਰੋਜ਼ ਹੁੰਦੀ ਆ ਹੁਣ, ਉਹਦੇ 'ਚ ਮਾਈਕ ਪੈਂਸ ਨੇ ਤਾਂ ਹੱਥ ਦੇ ਵਿੱਚ ਇੱਕ ਪੇਪਰ ਫੜਿਆ ਹੀ ਹੁੰਦਾ ਸੋਸ਼ਲ ਡਿਸਟੈਂਸ ਵਾਲਾ। ਉਹ ਹਰ ਵਾਰ ਕਹਿੰਦੇ ਆ, ਜਿਹੜੇ ਸਰਜਨ ਜਨਰਲ ਆ ਉਹ ਕਹਿੰਦੇ ਆ ਵੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਹੁਣ ਤਾਂ ਇਹ ਵੀ ਕਹਿ ਤਾ ਵੀ ਤੁਸੀਂ ਜੇ ਬਾਹਰ ਜਾਂਦੇ ਆ ਜਿਹੜਾ ਤੁਹਾਨੂੰ ਫੇਸ ਮਾਸਕ ਜਿਹੜਾ ਪਾਉਣਾ ਚਾਹੀਦਾ ਹੈਗਾ। ਸੋ ਪਲੀਜ਼ ਇਹਦਾ ਧਿਆਨ ਰੱਖੋ। ਇੱਕ ਹੋਰ ਸਾਡੇ ਸਰੋਤੇ ਕਹਿ ਰਹੇ ਆ, ਉਹਨਾਂ ਨੇ ਫੋਸਟਰ ਫਾਰਮ ਬਾਰੇ ਦੱਸਿਆ। ਫੋਸਟਰ ਫਾਰਮ 'ਚ ਬਹੁਤ ਸਾਰੇ ਆਪਣੇ ਭੈਣ ਭਰਾ ਕੰਮ ਕਰਦੇ ਸੀ, ਬਜ਼ੁਰਗ ਵੀ ਕੰਮ ਕਰਦੇ ਸੀ। ਉਹਨਾਂ ਦੀ ਕੰਪਲੇਨ ਸੀ ਵੀ ਡਿਸਟੈਂਸ ਉੱਥੇ ਬੜਾ ਘੱਟ ਹੁੰਦਾ ਲੰਚ ਰੂਮ 'ਚ। ਉਹ ਕਹਿੰਦੇ ਵੀ ਐਕਸਟਰਾ ਲੰਚ ਰੂਮ ਬਣਾ ਦਿੱਤੇ ਆ ਉਹਨੀ। ਅਤੇ ਇਹ ਵੀ ਦੱਸਿਆ ਕਹਿੰਦੇ ਵੀ ਜਿਹੜੇ ਫੋਸਟਰ ਫਾਰਮ ਆ ਕਰੋਨਾ ਵਾਇਰਸ ਤੋਂ ਪਹਿਲਾਂ ਹੀ, ਕਿਉਂਕਿ ਉਹ ਫੂਡ ਸਪਲਾਈ ਆ, ਸੋ ਉਹ ਕਹਿੰਦੇ ਵੀ 2 ਵਾਰੀ ਸੈਨੀਟਾਈਜ਼ ਕਰਦੇ ਉਹ ਪਲਾਂਟ ਨੂੰ ਹਰ ਰੋਜ਼। ਸੋ ਉਹਨਾਂ ਦੇ ਆਪਣੇ ਫੇਸ ਮਾਸਕ ਵੀ ਉਹ ਯੂਜ਼ ਕਰਦੇ। ਸੋ ਕਹਿੰਦੇ ਵੀ ਕਾਫੀ ਪਹਿਲਾਂ ਨਾਲੋਂ ਇੰਪਰੂਵ ਕਰ ਰਹੇ ਆ। ਜਿਹੜੇ ਉੱਥੇ ਇੰਪਲਾਈ ਕੰਮ ਕਰਦੇ ਉਹਨਾਂ ਨੇ ਉਹਨਾਂ ਦੀ $1 ਪੇ ਵੀ ਜਿਹੜੀ ਇਨਕਰੀਜ਼ ਕੀਤੀ ਹੈਗੀ ਆ। ਜੀ ਜੀ ਬਿਲਕੁਲ। ਸੋ ਹਰ ਇੱਕ ਜਣਾ ਜਿਹੜਾ ਆ ਉਹ ਕੋਸ਼ਿਸ਼ ਕਰ ਰਿਹਾ ਹੈਗਾ ਆ। ਅਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਸ਼ੈਲਟਰ ਇਨ ਪਲੇਸ ਨੂੰ ਲੈ ਕੇ ਇੱਕ ਜਿਹੜੀ ਬੇ ਏਰੀਆ ਵਾਲੇ ਲੋਕਾਂ ਦੀ ਸਿਫਤ ਕਹਿੰਦੇ ਉਹ ਹੋ ਰਹੀ ਆ। ਕਹਿੰਦੇ ਵੀ ਬੇ ਏਰੀਏ ਦੇ ਵਿੱਚ ਜਿਹੜੇ ਸ਼ੈਲਟਰ ਇਨ ਪਲੇਸ ਨੂੰ ਲੈ ਕੇ ਲੋਕ ਆ ਉਹ ਜ਼ਿਆਦਾ ਸੰਜੀਦਗੀ ਦੇ ਨਾਲ ਕੰਮ ਕਰ ਰਹੇ ਆ। ਕਹਿੰਦੇ ਵੀ ਇੱਕ ਮੁੱਖ ਕਾਰਨ ਹੈਗਾ ਆ ਵੀ ਆਪਾਂ ਜਿਹੜਾ ਇੱਥੇ ਬੇ ਏਰੀਏ ਦੇ ਵਿੱਚ ਨੰਬਰ ਆਫ ਕੇਸਿਸ ਜਿਹੜੇ ਆ ਉਨੇ ਜ਼ਿਆਦਾ ਨਹੀਂ ਵਧੇ ਜਿੰਨੀ ਇਹਨਾਂ ਨੇ ਪਹਿਲਾਂ ਅਨੁਮਾਨ ਲਾਏ ਸੀਗੇ ਜੀ। ਅਤੇ ਨਾਲੇ ਜਿਹੜਾ ਸ਼ੈਲਟਰ ਇਨ ਪਲੇਸ ਨੂੰ ਲੋਕ ਜਿਹੜਾ ਸੀਰੀਅਸਲੀ ਜਿਹੜਾ ਉਹ ਲੈ ਰਹੇ। ਆਪਾਂ ਜੇ ਹੋਰ LA ਕਾਊਂਟੀ ਵਾਲੇ ਪਾਸੇ ਨੂੰ ਉਸ ਦੇ ਨਾਲ ਤੁਲਨਾ ਕੀਤੀ ਜਾਵੇ ਅਤੇ ਨਾਲ ਦੇ ਨਾਲ ਨਿਊਯਾਰਕ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਜਿਹੜਾ ਇੱਥੇ ਬਚਾਅ ਉਹ ਹੋ ਚੁੱਕਾ ਆ। ਅਤੇ ਇਹ ਲੋਕਾਂ ਨੂੰ ਬੇਨਤੀ ਆ ਵੀ ਹੁਣ ਚਲੋ ਜੇ ਸ਼ਾਬਾਸ਼ੀ ਮਿਲੀ ਆ ਅਤੇ ਸ਼ਾਬਾਸ਼ੀ ਆਪਾਂ ਪੂਰੇ ਜਿੰਨੀ ਦੇਰ ਤੱਕ ਆਪਾਂ ਨੂੰ ਸ਼ੈਲਟਰ ਇਨ ਪਲੇਸ ਦੇ ਆਦੇਸ਼ ਹੈਗੇ ਆ ਉਸ ਦੇ ਸੰਬੰਧ ਦੇ ਨਾਲ ਉਸ ਹਿਸਾਬ ਦੇ ਨਾਲ ਜਿਹੜੇ ਉਹ ਆਪਾਂ ਲੈ ਕੇ ਚੱਲਣੇ ਆ, ਤਾਂ ਜੋ ਇੱਥੇ ਜਿਹੜੇ ਆ ਉਹ ਘੱਟ ਹੀ ਕੇਸ ਜਿਹੜੇ ਉਹ ਵਧਣ। ਡਾਕਟਰ ਫਾਊਚੀ ਨੇ ਉੱਦਾਂ ਅੱਜ ਇੱਕ ਹਰਜੋਤ ਸਿੰਘ ਜੀ ਖਦਸ਼ਾ ਜ਼ਾਹਰ ਕੀਤਾ ਵੀ ਕਹਿੰਦੇ ਵੀ ਜੇ ਗਲੋਬਲ ਲੈਵਲ ਦੇ ਉੱਤੇ ਇਸ ਦੇ ਉੱਤੇ ਸਾਰੇ ਜਗ੍ਹਾ ਦੇ ਉੱਤੇ ਇਕੱਠੇ ਰੋਕਥਾਮ ਇਸ ਦੀ ਨਾ ਹੋ ਸਕੀ ਤਾਂ ਇਹ ਜਿਹੜੇ ਆ ਬਾਕੀ ਜਿਹੜੇ ਫਲੂਜ਼ ਦੇ ਵਾਂਗੂ ਅਤੇ ਬਾਕੀ ਹੋਰ ਬਿਮਾਰੀਆਂ ਦੇ ਵਾਂਗੂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਨੇ ਛਾਲਾਂ ਮਾਰਦੇ ਰਹਿਣਾ ਆ।
ਸੋ ਵੈਕਸੀਨ ਦੀ ਇਸ ਦੇ ਵਿੱਚ ਕਾਫੀ ਵੱਡੀ ਇੱਕ ਜ਼ਰੂਰਤ ਜਿਹੜੀ ਉਹਨਾਂ ਨੇ ਫਿਰ ਦੱਸੀ ਆ ਵੀ ਕਹਿੰਦੇ ਵੀ ਅਸਲੀ ਮੋੜਾ ਇਸ ਵਾਇਰਸ ਦੇ ਉੱਤੇ ਕਾਬੂ ਦਾ ਉਦੋਂ ਹੀ ਪੈਣਾ ਆ ਜਦੋਂ ਵੈਕਸੀਨ ਜਿਹੜੀਆਂ ਇਸ ਦੀਆਂ ਤਿਆਰ ਹੋਣਗੀਆਂ। ਅੱਜ ਬਰਨੀ ਸੈਂਡਰ ਨੇ ਮੰਗ ਕੀਤੀ ਆ ਵੀ ਕਹਿੰਦੇ ਵੀ ਜੇ ਇਹ ਵੈਕਸੀਨ ਤਿਆਰ ਹੁੰਦੀ ਆ, ਫੈਡਰਲ ਸਰਕਾਰ ਇਹ ਵਾਅਦਾ ਕਰੇ ਵੀ ਹਰ ਇੱਕ ਨੂੰ ਜਿਹਨੂੰ ਇਹ ਵੈਕਸੀਨ ਮਿਲੂਗੀ ਉਹ ਫ੍ਰੀ ਆਫ ਕਾਸਟ ਹੋਵੇ, ਵੀ ਉਸ ਦਾ ਕਿਸੇ ਨੂੰ ਜਿਹੜਾ ਆ ਉਹ ਖਰਚਾ ਨਾ ਦੇਣਾ ਪਵੇ। ਕਿਉਂਕਿ ਆਪਾਂ ਦੇਖ ਰਹੇ ਹਾਂ ਟੈਸਟਿੰਗ ਤਾਂ ਹੁਣ ਫ੍ਰੀ ਆ, ਪਰ ਜੇ ਕੋਈ ਇਲਾਜ ਦੇ ਵਿੱਚ ਜਾ ਰਿਹਾ ਆ ਤਾਂ ਉਹਨਾਂ ਦੇ ਲਈ ਜਿਹੜੀ ਆ ਉਹ ਬੜੀ ਮੁਸ਼ਕਿਲ ਵੀ ਆ ਰਹੀ ਆ। ਅਤੇ ਖਾਸ ਕਰਕੇ ਕੱਲ੍ਹ ਇੱਕ ਜਿਹੜੇ ਹਰਜੋਤ ਸਿੰਘ ਜੀ ਡਾਕਟਰ ਦੀ ਪੋਸਟ ਬਹੁਤ ਜ਼ਿਆਦਾ ਜਿਹੜੀ ਉਹ ਵਾਇਰਲ ਹੋਈ। ਕਹਿੰਦਾ ਵੀ ਜਿਹੜਾ ਪੇਸ਼ੈਂਟ ਜਿਹੜਾ ਮਰਨ ਦੀ ਕਗਾਰ ਦੇ ਉੱਤੇ ਸੀਗਾ, ਉਹਨੇ ਵੈਂਟੀਲੇਟਰ ਵਗੈਰਾ ਦੇ ਉੱਤੇ ਜਾਣ ਤੋਂ ਇਨਕਾਰ ਇਸ ਕਰਕੇ ਵੀ ਜਿਹੜਾ ਉਹ ਉਹਨਾਂ ਨੇ ਕੀਤਾ ਵੀ ਸਾਡਾ ਖਰਚਾ ਕੌਣ ਭਰੂਗਾ ਬਾਅਦ ਦੇ ਵਿੱਚ। ਸੋ ਇੱਦਾਂ ਦੇ ਹਾਲਾਤ ਵੀ ਜਿਹੜੇ ਬਣੇ ਪਏ ਆ। ਗਲੋਬਲ ਜਿਹੜੀ ਪੈਂਡੈਮਿਕ ਐਮਰਜੈਂਸੀ, ਲੋਕ ਇਸ ਕਰਕੇ ਵੀ ਕਈ ਇਲਾਜ ਕਰਾਉਣ ਤੋਂ ਜਿਹੜੇ ਉਹ ਪਿੱਛੇ ਹਟ ਰਹੇ ਨੇ ਵੀ ਉਹਨਾਂ ਦੇ ਕੋਲ ਡਾਲਰ ਨਹੀਂ ਹੈਗੇ। ਸੋ ਇਹ ਬੜੀ ਅਹਿਮ ਮੰਗ ਹੈਗੀ ਆ ਜਿਹੜੀ ਇਸ ਟਾਈਮ ਕੀਤੀ ਜਾ ਰਹੀ ਆ ਅਤੇ ਉੱਠ ਰਹੀ ਆਵਾਜ਼ ਵੀ ਜੇ ਕੋਈ ਇਸ ਦਾ ਪੀੜਤ ਆ ਅਤੇ ਉਸ ਦਾ ਇਲਾਜ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਉਹ ਲੋਕਾਂ ਨੂੰ ਜਿਹੜਾ ਉਹ ਆਪਣੇ ਪੱਲਿਓਂ ਜਿਹੜਾ ਉਹ ਨਾ ਦੇਣਾ ਪਵੇ, ਜਾਂ ਐਟਲੀਸਟ ਓਨਾ ਕੁ ਹੋਵੇ ਵੀ ਜਿੰਨਾ ਉਹ ਚੱਲ ਸਕਣ। ਜੀ, ਸ਼ੈਲਟਰ ਇਨ ਪਲੇਸ ਨੂੰ ਲੈ ਕੇ, ਸੋਸ਼ਲ ਡਿਸਟੈਂਸ ਨੂੰ ਲੈ ਕੇ ਮੋਨਰੇ ਕਾਉਂਟੀ ਦੇ ਵਿੱਚ ਅੱਜ ਉੱਥੇ ਦੀ ਪੁਲਿਸ ਵਾਲਿਆਂ ਨੇ ਲੋਕਾਂ ਨੂੰ ਸਾਈਟੇਸ਼ਨਸ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੋ ਉਹ ਕਹਿੰਦੇ ਵੀ ਜਦੋਂ ਇਹ ਸਾਈਟੇਸ਼ਨ ਦਿੰਦੇ ਆ ਉਹਨਾਂ ਨੂੰ ਜੱਜ ਦੇ ਕੋਲ ਜਿਹੜਾ ਆ ਉਹ ਪੇਸ਼ ਹੋਣਾ ਪੈਣਾ ਹੈਗਾ ਆ। ਕਾਫੀ ਡਿਟੇਲ ਦੇ ਵਿੱਚ ਕਹਿੰਦੇ ਕਾਫੀ ਵੱਡੀ ਗਿਣਤੀ 'ਚ ਉਹਨਾਂ ਨੇ ਮੋਨਰੇ ਕਾਉਂਟੀ ਦੇ ਵਿੱਚ ਅੱਜ ਜਿਹੜੀਆਂ ਸਾਈਟੇਸ਼ਨ ਇਸ਼ੂ ਕੀਤੀਆਂ, ਅਤੇ ਉਹ ਜੱਜ 'ਤੇ ਡਿਪੈਂਡ ਹੋਊਗਾ ਵੀ ਉਹਨਾਂ ਨੂੰ ਕਿੱਦਾਂ ਦੇ ਮਿਸਡਮੀਨਰ ਦੇ, ਫੈਲੋਨੀ ਦੇ ਕਿੱਦਾਂ ਦੇ ਜਿਹੜੇ ਚਾਰਜ ਲਾਣੇ ਆ। ਉਹ ਕਹਿੰਦੇ ਵੀ ਬਹੁਤ ਲੋਕ ਹਜੇ ਵੀ ਕਈ ਵੱਖ-ਵੱਖ ਏਰੀਆ ਤੋਂ, ਕਿਉਂਕਿ ਮੋਨਰੇ ਕਾਉਂਟੀ ਦੇ ਵਿੱਚ ਬੀਚ ਵੀ ਹੈਗੇ ਆ, ਉੱਥੇ ਜਾ ਰਹੇ ਸੀ ਘੁੰਮਣ। ਸੋ ਲੋਕਾਂ ਨੇ ਬਹੁਤ ਕੰਪਲੇਨ ਕੀਤੀਆਂ, ਜਿਹੜੀਆਂ ਲੋਕਲ ਲੋਕ ਹੈਗੇ ਆ ਵੀ ਆ ਬਾਹਰੋਂ ਆ ਕੇ ਇੱਦਾਂ ਲੋਕ ਕਰ ਰਹੇ ਹੈਗੇ, ਕੱਟ ਕਰ ਰਹੇ ਆ। ਸੋ ਉਹਨੂੰ ਦੇਖਦੇ ਹੋਏ ਅੱਜ ਮੋਨਰੇ ਕਾਉਂਟੀ ਦੇ ਵਿੱਚ ਜਿਹੜੀਆਂ ਆ ਪੁਲਿਸ ਨੇ ਕੈਲੀਫੋਰਨੀਆ ਦੀ ਜਿਹੜੀ ਮੋਨਰੇ ਕਾਉਂਟੀ ਆ ਉੱਥੇ ਸਾਈਟੇਸ਼ਨਸ ਜਾਰੀ ਕੀਤੀਆਂ ਹੈਗੀਆਂ ਜੀ। ਇੱਕ ਰਾਜਕਨਵੀਰ ਸਿੰਘ ਜੀ ਜਿਹੜਾ ਸਮਾਲ ਬਿਜ਼ਨਸ ਦੇ ਹੈਲਪ ਦੇ ਲਈ ਜਾਂ ਹੋਰ ਬਹੁਤ ਸਾਰੇ ਲੋਨਸ ਦਿੱਤੇ ਗਏ ਸਰਕਾਰ ਵੱਲੋਂ, ਕਹਿੰਦੇ ਵੀ ਸਭ ਤੋਂ ਜ਼ਿਆਦਾ ਨੁਕਸਾਨ ਇਹਦੇ ਵਿੱਚ ਕਰੂਜ਼ ਇੰਡਸਟਰੀ ਦਾ ਹੋਣਾ ਆ। ਕਰੂਜ਼ ਇੰਡਸਟਰੀ ਨੂੰ 1 ਸੈਂਟ ਨਹੀਂ ਮਿਲਣਾ। ਉਹਦਾ ਕਾਰਨ ਇਹ ਆ ਵੀ ਕਰੂਜ਼ ਕਹਿੰਦੇ ਵੀ 100% ਕਸਟਮਰ ਕਰੂਜ਼ ਵਾਲਿਆਂ ਦੇ ਅਮਰੀਕਨ ਹੁੰਦੇ ਸੀ। ਇਹਨਾਂ ਨੇ ਸਾਰਿਆਂ ਨੇ ਕੰਪਨੀਆਂ ਆਪਣੀਆਂ ਪਨਾਮਾ ਦੇ ਵਿੱਚ ਰਜਿਸਟਰ ਕਰਾਈਆਂ ਸੀ। ਮੈਂ ਨਾ ਵੀ ਬਿਲਕੁਲ ਕੋਈ ਟੈਕਸ ਨਾ ਦੇਣਾ ਪਵੇ। ਚੰਗੀ ਗੱਲ ਆ। ਇਹਨਾਂ ਨੂੰ ਇੱਕ ਕੌੜੀ ਨਹੀਂ ਇਹਨਾਂ ਨੂੰ ਜਿਹੜੀ ਉਹ ਮਿਲਣੀ ਚਾਹੀਦੀ। ਟੈਕਸ ਕਮਾਈ ਜਿਹੜੀ ਇੱਥੋਂ ਕਰਦੇ ਆ ਅਤੇ ਬਾਅਦ ਦੇ ਵਿੱਚ ਟੈਕਸ ਜਿਹੜਾ ਆ ਉਹ ਭਰਦੇ ਨਹੀਂ ਆ, ਅਤੇ ਝੰਡਾ ਵੀ ਕਹਿੰਦੇ ਵੀ ਬਾਹਰਲੇ ਮੁਲਕਾਂ ਦਾ ਜਿਹੜਾ ਉਹ ਲਾ ਕੇ ਘੁੰਮਦੇ ਆ। ਅਤੇ ਹੁਣ ਰੌਲਾ ਪਾਉਂਦੇ ਸੀ, ਦੁਹਾਈ ਪਾਉਂਦੇ ਸੀ ਵੀ ਹਾਏ ਹਾਏ ਮਰ ਗਏ ਜੀ ਮਰ ਗਏ, ਸਾਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਡੌਕ ਕਰਨ ਦਿਓ। ਹੁਣ ਉਹ ਇੱਕ ਟਾਈਮ ਦੇ ਉੱਤੇ ਤਾਂ US ਕੋਸਟ ਗਾਰਡ ਨੇ ਕਿਹਾ ਸੀ ਆ ਜਿਹੜੇ ਮੁਲਕ ਦਾ ਝੰਡਾ ਲਾਈ ਫਿਰਦੇ ਨਾ, ਜਾਓ ਉੱਥੇ ਜਾ ਕੇ ਜਿਹੜਾ ਉਹ ਡੌਕ ਕਰੋ ਤਾਂ ਜੋ ਤੁਹਾਨੂੰ ਵੀ ਜਿਹੜਾ ਹੁਣ ਪਤਾ ਜਿਹੜਾ ਉਹ ਲੱਗ ਜਾਵੇ। ਪਰ ਕਿਉਂਕਿ ਵਿੱਚ ਅਮਰੀਕੀ ਹੈਗੇ ਸੀਗੇ, ਸੋ ਇਸ ਲਈ ਅਮਰੀਕੀਆਂ ਦੀ ਜਿਹੜੀ ਜਾਨ ਬਚਾਉਣ ਦੇ ਲਈ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਡੌਕਿੰਗ ਵੀ ਜਿਹੜੀ ਉਹ ਕੀਤੀ ਹੈ ਅਤੇ ਉਹਨਾਂ ਨੂੰ ਉੱਥੋਂ ਕੱਢਿਆ ਵੀ ਜਿਹੜਾ ਉਹ ਗਿਆ ਸੀਗਾ। ਪਰ ਆਈ ਥਿੰਕ ਇਹਨਾਂ ਨੂੰ ਤਾਂ ਬਿਲਕੁਲ ਕਰੂਜ਼ ਇੰਡਸਟਰੀ ਨੂੰ ਇੱਕ ਧੇਲੇ ਦੀ ਜਿਹੜੀ ਆ ਉਹ ਮਦਦ ਜਿਹੜੀ ਆ ਟੈਕਸ ਪੇਅਰ, ਅਮਰੀਕਨ ਟੈਕਸ ਪੇਅਰ ਦੀ ਜਿਹੜੀ ਉਹ ਬਿਲਕੁਲ ਨਹੀਂ ਇਹਨਾਂ ਨੂੰ ਮਿਲਣੀ ਚਾਹੀਦੀ। ਸੋ ਇਹ ਨਹੀਂ ਰਾਜਕਨਵੀਰ ਸਿੰਘ ਜੀ, ਹੋਰ ਵੀ ਬਹੁਤ ਸਾਰੀਆਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨਿਕਲ ਰਹੀਆਂ ਆ, ਉਹ ਆਪਾਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਕਈ ਵੱਡੀਆਂ ਇੱਦਾਂ ਦੀਆਂ ਕੰਪਨੀਆਂ ਜਿਨ੍ਹਾਂ ਦੇ ਮੇਨ ਆਫਿਸ ਉਹ ਪਨਾਮਾ ਜਾਂ ਹੋਰ ਕੰਟਰੀਆਂ ਹੀ ਸ਼ੋਅ ਕਰ ਰਹੇ ਆ। ਸੋ ਉਹਨਾਂ ਸਾਰਿਆਂ ਨੂੰ ਹੁਣ ਪਤਾ ਲੱਗੂਗਾ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹ ਹੈਲਪ ਨਹੀਂ ਮਿਲਣੀ। ਇਹ ਤਾਂ ਹੁਣ ਦੇਖਣ ਵਾਲੀ ਗੱਲ ਆ, ਕਿਉਂਕਿ ਬਾਅਦ ਦੇ ਵਿੱਚ ਕੁੰਡੀ ਕੋਈ ਨਾ ਕੋਈ ਜਿਹੜੀ ਉਹ ਵਸਾਈ ਲਈ ਜਾਂਦੀ ਹੈ। ਇਹ ਵੀ ਇੱਕ ਪ੍ਰੋਬਲਮ ਹੁੰਦੀ ਆ ਨਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਚਾਅ ਕਰ ਲੈਂਦੇ ਆ। ਹੁਣ ਐਪਲ ਵਰਗੀਆਂ ਕੰਪਨੀਆਂ ਆ, ਉਹਨਾਂ ਨੇ ਮੇਨ ਜਿਹੜੀਆਂ ਕਈ ਚੀਜ਼ਾਂ ਆਇਰਲੈਂਡ ਵਗੈਰਾ ਉੱਧਰਲੇ ਪਾਸੇ ਰੱਖਿਆ ਜਿੱਥੇ ਥੋੜ੍ਹੇ ਬਹੁਤੇ ਟੈਕਸ ਬ੍ਰੇਕਸ ਉਹਨਾਂ ਨੂੰ ਜਿਹੜਾ ਉਹ ਜ਼ਿਆਦਾ ਮਿਲਦੇ ਆ। ਸੋ ਕਈ ਜਿਹੜੇ ਡਾਲਰ ਇੱਦਾਂ ਟੈਕਸ ਦੇਣੋਂ ਉਹ ਆਪਣੇ ਆਪ ਨੂੰ ਬਚਾ ਲੈਂਦੇ ਹੈਗੇ। ਆਈ ਥਿੰਕ ਇੱਥੇ ਨੱਥ ਪਾਉਣ ਦੀ ਬਹੁਤ ਜ਼ਿਆਦਾ ਅਜਿਹੀਆਂ ਕੰਪਨੀਆਂ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ ਜੀ। ਅਗਲੀ ਖਬਰ ਆਈਏ ਵੀ ਆਪਣੇ ਪੰਜਾਬੀ ਭੈਣ ਭਰਾ ਬਹੁਤ ਸਾਰੇ ਜਿਹੜੇ ਪੰਜਾਬ 'ਚ ਫਸੇ ਹੋਏ ਆ। ਅੱਜ ਜਿਹੜੀ US ਦੀ ਸਟੇਟ ਡਿਪਾਰਟਮੈਂਟ ਆ ਅਤੇ US ਅੰਬੈਸੀ ਅਤੇ ਜਿਹੜੇ ਕੌਂਸਲੇਟ ਇੰਡੀਆ ਦੇ ਵਿੱਚ ਆ, ਉਹਨਾਂ ਨੇ ਇਹ ਸਰਕੂਲੇਸ਼ਨ ਜਾਰੀ ਕੀਤਾ ਹੈਗਾ ਵੀ ਜਿੰਨੇ ਵੀ US ਦੇ ਸਿਟੀਜ਼ਨ ਆ, ਖਾਸ ਕਰਕੇ ਪੰਜਾਬ ਵਾਲੇ ਜਾਂ ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਦੇ ਲਈ ਜਿਹੜੀ ਫਲਾਈਟ ਆ ਅੰਮ੍ਰਿਤਸਰ ਤੋਂ ਅਪ੍ਰੈਲ 7 ਨੂੰ 7:15 ਤੇ ਜਿਹੜੀ ਆ
ਉਹ ਸ਼ੁਰੂ ਹੋਊਗੀ। ਅਤੇ ਨਿਊ ਦਿੱਲੀ ਤੋਂ ਸੈਨ ਫਰਾਂਸਿਸਕੋ ਫਿਰ 2:25 'ਤੇ ਅਪ੍ਰੈਲ 8 ਨੂੰ ਸ਼ੁਰੂ ਹੋਊਗੀ। ਸੋ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਊਗੀ, ਦਿੱਲੀ ਤੋਂ ਜਿਹੜੀ ਸੈਨ ਫਰਾਂਸਿਸਕੋ ਆਊਗੀ। ਸੋ ਉਹਦੇ ਲਈ ਜੇ ਕਿਸੇ ਨੇ ਵੀ ਤੁਹਾਡਾ ਕੋਈ ਦੋਸਤ ਮਿੱਤਰ ਜਿਹੜਾ ਆ ਉਹ ਰਹਿੰਦਾ ਆ, ਉਹਨਾਂ ਨੂੰ ਜਿਹੜਾ ਆ ਈਮੇਲ ਸੈਂਡ ਕਰਨੀ ਪਊਗੀ। ਇੰਡੀਆ EVAC, ਇੰਡੀਆ ਵੈਕੂਏਸ਼ਨ ਹੋਇਆ, ਇੰਡੀਆ EVAC@state.gov 12 ਵਜੇ ਜਿਹੜਾ ਮੰਡੇ ਆ, ਸੋਮਵਾਰ ਅਪ੍ਰੈਲ 6, 12 ਵਜੇ ਤੋਂ ਪਹਿਲਾਂ ਅਤੇ ਉਹਦੇ ਵਿੱਚ ਜਿਹੜਾ ਹੈਡਲਾਈਨ ਆ ਉਹ ਇਹ ਆਪਾਂ ਸ਼ੇਅਰ ਕਰ ਦਾਂਗੇ ਫੇਸਬੁੱਕ 'ਤੇ। ਜਿਹੜਾ ਹੈਡਲਾਈਨ ਹੈਗਾ ਆ ਉਹ ਅੰਮ੍ਰਿਤਸਰ ਰੈਪਰੀਏਸ਼ਨ ਫਲਾਈਟ ਉਹਦਾ ਲਿਖਣਾ ਪੈਣਾ ਆ, ਅਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣੀ ਪੈਣੀ ਆ। ਟਰੈਵਲਰ ਦਾ ਨਾਮ, ਡੇਟ ਆਫ ਬਰਥ, ਪਲੇਸ ਆਫ ਬਰਥ, ਸਿਟੀਜ਼ਨਸ਼ਿਪ, ਜੈਂਡਰ, ਪਾਸਪੋਰਟ ਨੰਬਰ ਅਤੇ ਪਾਸਪੋਰਟ ਐਕਸਪਾਇਰੇਸ਼ਨ ਡੇਟ। ਸੋ ਕਹਿੰਦੇ ਵੀ ਇਹਦੇ ਵਿੱਚ ਉਹਨਾਂ ਨੇ ਕੋਈ ਇਹ ਨਹੀਂ ਦੱਸਿਆ ਵੀ ਕਿੰਨੇ ਦੀ ਟਿਕਟ ਹੋਣੀ ਹੈਗੀ ਆ, ਅਤੇ ਉਹ ਕਹਿੰਦੇ ਬਾਅਦ ਦੇ ਵਿੱਚ ਦੇਖਾਂਗੇ, ਪਰ ਅਸੀਂ ਅਵੈਕੂਏਟ ਕਰਨੇ ਹੈਗੇ ਆ। ਸੋ ਚਾਰਟਰ ਫਲਾਈਟ US ਗਵਰਨਮੈਂਟ ਨੇ ਜਿਹੜੀ ਹੈਗੀ ਆ ਉਹ ਹਾਇਰ ਕੀਤੀ ਹੈਗੀ ਆ। ਕੋਈ ਪੇਮੈਂਟ ਰਿਕੁਆਇਰ ਨਹੀਂ ਹੋਊਗੀ ਜਿਨ੍ਹਾਂ ਨੇ ਆਉਣਾ ਆ। ਸੋ ਬਿਨਾਂ ਪੇਮੈਂਟ 'ਤੇ ਆਊਗੇ। ਫਿਰ ਲੇਟਰ ਔਨ ਜਿਹੜੇ ਆ ਪੈਸੰਜਰਸ, ਉਹਨਾਂ ਨੂੰ US ਡਿਪਾਰਟਮੈਂਟ ਆਫ ਸਟੇਟ ਜਿਹੜੀ ਆ ਉਹ ਬਿੱਲ ਕਰੂਗੀ। ਸੋ ਪਲੀਜ਼ ਜਿਹੜਾ ਆਉਣਾ ਚਾਹੁੰਦਾ ਆ ਇਮੀਡੀਏਟਲੀ ਜਿਹੜਾ ਆ ਉਹ ਇਸ ਈਮੇਲ 'ਤੇ ਕੰਟੈਕਟ ਕਰੇ। US ਅੰਬੈਸੀ ਨਿਊ ਦਿੱਲੀ ਨੂੰ ਕੰਟੈਕਟ ਕਰ ਸਕਦੇ, US ਕੌਂਸਲੇਟ ਮੁੰਬਈ ਨੂੰ। ਪਰ ਜਿਹੜੀ ਆਪਾਂ ਇਨਫੋਰਮੇਸ਼ਨ ਦੱਸੀ ਹੈਗੀ ਆ, ਤੁਹਾਨੂੰ ਐਨਰੋਲ ਕਰਨਾ ਪੈਣਾ ਆ ਸਮਾਰਟ ਟਰੈਵਲ ਐਨਰੋਲਮੈਂਟ ਪ੍ਰੋਗਰਾਮ ਦੇ ਵਿੱਚ। ਅਤੇ ਇਹ ਜਿਹੜੀ ਫਲਾਈਟ ਆ 7 ਤਰੀਕ ਨੂੰ ਅੰਮ੍ਰਿਤਸਰ ਤੋਂ ਚੱਲਣੀਆਂ ਹੈਗੀਆਂ, ਅਪ੍ਰੈਲ 7 ਨੂੰ 7:15 'ਤੇ। ਜੀ ਬਿਲਕੁਲ। ਸੋ ਸਾਰੇ ਜਾਣੇ ਜ਼ਰੂਰ ਜਿਹੜਾ ਆ ਇਸ ਦੇ ਵਿੱਚ ਧਿਆਨ ਦਿਓ। ਆਪਾਂ ਕਾਫੀ ਦਿਨਾਂ ਤੋਂ ਦੱਸਦੇ ਆ ਰਹੇ ਹਾਂ, ਜਦੋਂ ਤੋਂ ਇਹ ਪ੍ਰੋਬਲਮ ਚੱਲੀ ਆ ਵੀ ਜਿਹੜਾ step.state.gov ਦੇ ਉੱਤੇ ਜਾ ਕੇ ਆਪਣੇ ਆਪ ਨੂੰ ਜਿਹੜਾ ਰਜਿਸਟਰ ਕਰੋ, ਅਤੇ ਜਾਂ ਆਪਣੀ ਜਿਹੜੇ ਵੀ ਮੁਲਕ ਦੇ ਵਿੱਚ ਤੁਸੀਂ ਫਸੇ ਆ ਉੱਥੇ ਦੇ ਜਿਹੜੀ ਨੀਅਰੈਸਟ ਤੁਹਾਨੂੰ US ਦੀ ਅੰਬੈਸੀ ਆ ਉਸ ਦੇ ਨਾਲ ਜਿਹੜਾ ਉਹ ਤੁਸੀਂ ਸੰਪਰਕ ਕਰੋ। ਜਿਹੜੇ ਉਹ ਟਰਾਈ ਜਿਹੜੀ ਉਹ ਕਰ ਰਹੇ ਆ ਵੀ ਲੋਕਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਜਾਵੇ। ਪ੍ਰਾਈਸ ਦਾ ਅਜੇ ਪਤਾ ਨਹੀਂ ਆ ਜੀ, ਇੱਕ ਵਾਰੀ ਪਹਿਲੋਂ ਨਿਕਲ ਆਓ ਤੁਸੀਂ। ਹੁਣ ਸਾਰੇ ਜਾਣੇ ਜਿਹੜੇ ਉਹਨਾਂ ਨੇ ਐਡਵਾਂਸ 'ਚ ਕੋਈ ਪੈਸੇ ਨਹੀਂ ਲੈਣੇ ਹੈਗੇ, ਬਾਅਦ ਦੇ ਵਿੱਚ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਦੱਸਣਗੇ ਵੀ ਇੱਕ ਹਿਸਾਬ ਦੇ ਨਾਲ ਕਿੰਨਾ ਇਸ ਦੇ ਵਿੱਚ ਖਰਚਾ ਜਿਹੜਾ ਹੋਊਗਾ। ਸੋ ਜਿਨ੍ਹਾਂ ਦੀ ਇੱਦਾਂ ਫਲਾਈਟ ਦਾ ਹੀਲਾ ਬਣ ਜਾਂਦਾ, ਮੇਕ ਸ਼ੋਰ ਕਰਿਓ ਵੀ ਉਹ ਉੱਥੇ ਆਪਣੇ ਜਿਹੜੇ ਪਾਸ ਵਗੈਰਾ ਵੀ ਜਿਹੜਾ ਆ ਉਹ ਬਣਾ ਲਿਓ, ਜਿਹੜਾ ਉੱਥੇ ਕਰਫਿਊ ਦੇ ਵਿੱਚੋਂ ਨਿਕਲਣ ਦੇ ਲਈ ਤੁਹਾਨੂੰ ਉੱਥੋਂ ਚਾਹੀਦਾ ਹੁੰਦਾ ਆ। ਸੋ ਇਹ ਵੀ ਜਿਹੜੀਆਂ ਚੀਜ਼ਾਂ ਨੂੰ ਜ਼ਰੂਰ ਮੱਦੇ ਨਜ਼ਰ ਜਿਹੜਾ ਉਹ ਰੱਖਿਆ ਜਾਵੇ। ਸੋਨੀ ਸਿੰਘ ਹੁਣਾਂ ਨੇ ਦੱਸਿਆ ਮਿਸ਼ੀਗਨ ਦੇ ਵਿੱਚ ਜਿਹੜੇ ਗੈਰ ਜ਼ਰੂਰੀ ਇੱਕ ਲਿਕਰ ਸਟੋਰ ਨੂੰ ਬੰਦ ਵੀ ਕੀਤਾ ਗਿਆ, ਅਤੇ ਇੱਕ ਦਾ ਲਾਇਸੈਂਸ ਵੀ ਕਹਿੰਦੇ ਜਿਹੜਾ ਉਹਨਾਂ ਨੇ ਸਸਪੈਂਡ ਜਿਹੜਾ ਉਹ ਕਰਤਾ ਸੀਗਾ, ਜਿਹੜੇ ਉਹ ਇਹਨਾਂ ਚੀਜ਼ਾਂ ਨੂੰ ਉਹ ਮੰਨ ਨਹੀਂ ਸੀ ਜਿਹੜੇ ਉਹ ਰਹੇ। ਸੋ ਸਾਰਿਆਂ ਨੂੰ ਜਿਹੜਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ। ਪ੍ਰਾਈਸ ਗੌਜਿੰਗ ਕਰਕੇ ਵੀ ਬਹੁਤ ਸਾਰੀਆਂ ਈਮੇਲ ਸਾਨੂੰ ਆ ਰਹੀਆਂ ਹੈਗੀਆਂ। ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਆ ਉਹ ਫਾਈਨ ਹੋ ਰਿਹਾ ਹੈਗਾ ਆ ਜੀ। ਅਤੇ ਜਿਹੜਾ ਕੋਈ ਇੱਥੋਂ ਹੁਣ ਇੰਡੀਆ ਨੂੰ ਜਾਣਾ ਚਾਹੁੰਦਾ ਆ ਉਹ ਭਾਈ ਆਪਣੇ ਜਿਹੜੇ ਉਹ ਮੁਲਕ ਦੀ ਜਿਹੜੀ ਅਮਰੀਕਾ ਦੇ ਵਿੱਚ ਇੰਡੀਅਨ ਅੰਬੈਸੀ ਆ ਉਹਨਾਂ ਦੇ ਨਾਲ ਸੰਪਰਕ ਕਰੋ। ਜਿਹੜੇ ਇੰਡੀਆ ਨੂੰ ਪਰਤਣਾ ਚਾਹੁੰਦੇ ਨੇ, ਜਿਹੜੇ ਇੱਥੇ ਹੁਣ ਫਸੇ ਪਏ ਨੇ, ਉਹ ਜ਼ਰੂਰ ਆਪੋ ਆਪਣੀ ਜਿਹੜੇ ਮੁਲਕ ਦੀ ਅੰਬੈਸੀ ਆ ਉਸ ਨੂੰ ਤੁਸੀਂ ਇੱਥੇ ਕਰ ਲਓ। ਜਿਹੜੇ ਇਸ ਇਲਾਕੇ ਦੇ ਵਿੱਚ ਵੈਸਟ ਕੋਸਟ ਵਾਲੇ ਪਾਸੇ ਆ, ਉਹ ਜਿਹੜੀ ਸੈਨ ਫਰਾਂਸਿਸਕੋ ਵਾਲੀ ਆ, ਉਹ ਜਿਹੜੀ ਵੀ ਤੁਹਾਨੂੰ ਨਜ਼ਦੀਕ ਜਿਹੜੀ ਇੰਡੀਆ ਦੀ ਅੰਬੈਸੀ ਪੈਂਦੀ ਹੈ, ਜਿਹੜੇ ਜਿੱਥੇ ਇੱਥੋਂ ਵੀ ਉਹਨਾਂ ਨੇ ਵਾਪਸ ਜਾਣਾ ਚਾਹੁੰਦੇ ਆ, ਉਹ ਦੱਸਣਗੇ ਜੇ ਕੁਛ ਉਹਨਾਂ ਦੇ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਆ ਜਾਂ ਨਹੀਂ। ਬਾਕੀ ਤੁਸੀਂ ਜਿਹੜੇ ਜ਼ਰੂਰ ਪੰਜਾਬੀ ਰੇਡੀਓ USA ਦੀ ਐਪ ਨੂੰ ਜਿਹੜਾ ਜ਼ਰੂਰ ਡਾਊਨਲੋਡ ਕਰੋ। ਐਪ ਜਿਹੜੇ ਐਪਲ ਸਟੋਰ ਦੇ ਉੱਤੇ ਅਤੇ ਗੂਗਲ ਪਲੇ ਸਟੋਰ ਦੇ ਉੱਤੇ ਉਪਲਬਧ ਹੈਗੀ ਆ, ਫ੍ਰੀ ਆਫ ਕਾਸਟ ਆ। ਤੁਸੀਂ ਸਰਚ ਕਰਨਾ ਹੈ ਪੰਜਾਬੀ ਰੇਡੀਓ USA, ਇਸ ਨੂੰ ਡਾਊਨਲੋਡ ਕਰੋ। ਇਸ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ ਦੇ ਨਾਲ ਨਾਨ ਸਟਾਪ ਪੰਜਾਬੀ, ਨਾਨ ਸਟਾਪ ਹਿੰਦੀ ਗੀਤ ਅਤੇ 24 ਘੰਟੇ ਜਿਹੜੇ ਆ ਉਹ ਤੁਸੀਂ ਗੁਰਬਾਣੀ ਦਾ ਜਿਹੜੀ ਸਟਰੀਮ ਆ ਉਹ ਸੁਣ ਸਕਦੇ ਹੋ। ਬਾਕੀ ਪੋਡਕਾਸਟ ਪੁਰਾਣੇ ਪ੍ਰੋਗਰਾਮ ਜਿਹੜੇ ਆ ਉਹ ਵੀ ਉਸ ਦੇ ਵਿੱਚ ਪਾਏ ਜਾਂਦੇ ਨੇ, ਉੱਥੋਂ ਤੁਸੀਂ ਜਿਹੜਾ ਉਹਨਾਂ ਨੂੰ ਦੁਬਾਰਾ ਮੁੜ ਵੀ ਸੁਣ ਸਕਦੇ ਹੋ। ਅਤੇ ਫੇਸਬੁੱਕ ਅਤੇ YouTube ਦੇ ਨਾਲ ਵੀ ਉਹਨਾਂ ਨੂੰ ਲਿੰਕ ਕੀਤਾ ਗਿਆ, ਤੁਸੀਂ ਉੱਥੇ ਵੀਡੀਓਜ਼ ਦੇ ਵਿੱਚ ਜਾ ਕੇ ਉਹ ਵੀਡੀਓਜ਼ ਵੀ ਜਿਹੜੀਆਂ ਤੁਸੀਂ ਦੇਖ ਸੁਣ ਸਕਦੇ ਹੋ। ਬਿਲਕੁਲ, ਜਿਹੜਾ ਲਿੰਕ ਹੈਗਾ ਆ ਆਪਾਂ ਇੰਡੀਆ ਤੋਂ ਆਉਣ ਵਾਲਿਆਂ ਲਈ ਉਹ ਬਿਲਕੁਲ ਆਪਾਂ ਫੇਸਬੁੱਕ ਦੇ ਉੱਤੇ ਪਾ ਦਿੱਤਾ ਹੈ। ਪਲੀਜ਼ ਉਹਨੂੰ ਜਾ ਕੇ ਜਿਹੜੀ ਵੀ ਡਿਟੇਲ ਇਨਫੋਰਮੇਸ਼ਨ ਆ ਤੁਸੀਂ ਉੱਥੋਂ ਚੈੱਕ ਕਰ ਸਕਦੇ ਆ। ਜੀ ਬਿਲਕੁਲ। ਅਤੇ ਇੱਥੇ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੈਗਾ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।